ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨਾਂ ਟੌਰਨੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਜਿੰਦ ਕੌਰ, ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ, ਮਹਿੰਦਰ ਕੌਰ ਮੱਟੂ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 22 ਤਰੀਕ ਦਾ ਪ੍ਰੋਗਰਾਮ ਹੈ, 22 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਇੱਕ ਅਜਿਹੇ ਬਿਆਨ ਤੋਂ ਸ਼ਰਮਾ ਜੀ, ਜਿਸ ਬਿਆਨ ਦੇ ਉੱਤੇ ਖਾਸੀ ਚਰਚਾ ਹੋ ਰਹੀ ਹੈ। ਪਰ ਨਾ ਸਿਰਫ ਚਰਚਾ ਹੋਣੀ ਚਾਹੀਦੀ, ਸਗੋਂ ਉਸ ਬਿਆਨ ਦੀ ਪੂਰੀ ਨਿਖੇਧੀ ਵੀ ਹੋਣੀ ਚਾਹੀਦੀ ਹੈ। ਇਸ ਤੱਕ ਕਿ ਪੰਜਾਬ ਸਰਕਾਰ ਨੂੰ ਵੀ ਉਸ ਬਿਆਨ ਤੇ ਉਸ ਦੀ ਨਿਖੇਧੀ ਕਰਨੀ ਚਾਹੀਦੀ ਹੈ। ਦਿੱਲੀ ਦੇ ਵਿੱਚ ਫਿਰਦੀ ਕਹਿੰਦੇ ਹਰ ਪੰਜਾਬ ਨੰਬਰ ਗੱਡੀ ਜਿਹੜੀ ਹੈ ਉਹਦੇ 'ਚ ਅੱਤਵਾਦੀ ਸਵਾਰ ਨੇ। ਇਹ ਭਾਜਪਾ ਦਾ ਨਜ਼ਰੀਆ, ਭਾਜਪਾ ਦਾ ਲੀਡਰ ਇਹ ਗੱਲ ਕਹਿ ਰਿਹਾ। ਬਿਲਕੁਲ ਜੀ, ਜਿਸ ਤਰ੍ਹਾਂ ਦੇ ਬੋਲ ਪ੍ਰਵੇਸ਼ ਵਰਮਾ ਨੇ ਬੋਲੇ ਨੇ, ਉਸ ਤੋਂ ਇਹੀ ਲੱਗ ਰਿਹਾ ਕਿ ਜਿਵੇਂ ਭਾਜਪਾ ਨੇ ਆਪਣੀ ਮਨਸ਼ਾ ਦਾ ਸਪਸ਼ਟ ਪ੍ਰਗਟਾਵਾ ਕਰ ਦਿੱਤਾ ਹੈ ਕਿ ਦਿੱਲੀ ਦੇ ਵਿੱਚ ਜਿਹੜਾ ਵੀ ਪੰਜਾਬੀ ਆਉਂਦਾ ਉਹਨਾਂ ਨੂੰ ਅੱਤਵਾਦੀ ਲੱਗਦਾ। ਜਦੋਂ ਕਿਸਾਨ ਅੰਦੋਲਨ ਦਿੱਲੀ ਪਹੁੰਚਿਆ ਸੀ ਤਦ ਵੀ ਉਹਨਾਂ ਨੇ ਕਦੇ ਇਹਨਾਂ ਨੂੰ ਨਕਸਲੀ, ਕਦੇ ਪਾਕਿਸਤਾਨੀ, ਕਦੇ ਚੀਨੀ, ਕਦੇ ਖਾਲਿਸਤਾਨੀ, ਕਦੇ ਅੱਤਵਾਦੀ ਬਹੁਤ ਟੈਗ ਦਿੱਤੇ। ਹੁਣ ਜਦੋਂ ਦਿੱਲੀ ਦੇ ਵਿੱਚ ਚੋਣਾਂ ਨੇ ਤਾਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸਮੁੱਚੀ ਪੰਜਾਬ ਦੀ ਸਰਕਾਰ ਦਿੱਲੀ ਬੈਠੀ ਹੈ ਤੇ ਜੇ ਪੰਜਾਬ ਸਰਕਾਰ ਬੈਠੀ ਹੈ ਤਾਂ ਉਹਦੇ ਨਾਲ ਪੰਜਾਬ ਦੀਆਂ ਗੱਡੀਆਂ ਵੀ ਘੁੰਮ ਰਹੀਆਂ ਨੇ ਤੇ ਉਹ ਗੱਡੀਆਂ 'ਚ ਸਰਕਾਰੀ ਵੀ ਨੇ, ਪ੍ਰਾਈਵੇਟ ਵੀ ਨੇ। ਜੇ ਤਾਂ ਰਾਜਨੀਤਿਕ ਪਹਿਲੂ ਤੋਂ ਟਿੱਕਾ ਟਿੱਪਣੀ ਕਰਨੀ ਹੁੰਦੀ ਪ੍ਰਵੇਸ਼ ਵਰਮਾ ਨੇ ਤਾਂ ਉਹ ਇਹ ਕਹਿੰਦਾ ਕਿ ਪੰਜਾਬ ਸਰਕਾਰ ਦੀਆਂ ਸਰਕਾਰੀ ਗੱਡੀਆਂ ਦਾ ਦਿੱਲੀ 'ਚ ਕੀ ਕੰਮ ਹੈ, ਸਰਕਾਰੀ ਗੱਡੀਆਂ ਚੋਣਾਂ 'ਚ ਕੀ ਕਰਦੀ ਫਿਰਦੀ ਹੈ। ਪਰ ਉਹਨੇ ਕਿਹਾ ਕਿ ਦਿੱਲੀ ਦੇ ਵਿੱਚ PV ਨੰਬਰ ਦੀਆਂ ਹਰ ਗੱਡੀਆਂ ਜਿਹੜੀਆਂ ਘੁੰਮ ਰਹੀਆਂ ਨੇ ਉਹ ਖਤਰਾ ਨੇ ਸਾਡੇ ਲਈ, ਕਿਉਂਕਿ 26 ਜਨਵਰੀ ਆ ਰਹੀ ਹੈ, ਕੁਝ ਵੀ ਹੋ ਸਕਦਾ। ਇਹਦਾ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਆਪਣੀ ਰਾਜਧਾਨੀ ਦੇ ਵਿੱਚ ਜੇਕਰ ਪੰਜਾਬ ਤੋਂ ਕੋਈ ਆ ਗਿਆ, ਉਹ ਇਕੱਲਾ ਰਾਜਨੀਤਿਕ ਨਹੀਂ, ਹੋਰ ਕਿੰਨੇ ਲੋਕ ਹਰ ਰੋਜ਼ ਦਿੱਲੀ ਜਾਂਦੇ ਆਉਂਦੇ ਨੇ ਕੰਮਕਾਰਾਂ ਲਈ, ਤੇ ਤੁਸੀਂ ਉਹਨਾਂ ਸਾਰਿਆਂ ਨੂੰ ਕਿਸ ਕੈਟਾਗਰੀ 'ਚ ਪਾ ਰਹੇ ਹੋ? ਔਰ ਕਹਿ ਕੌਣ ਰਿਹਾ? ਸਭ ਤੋਂ ਬੜਾ ਪਹਿਲੂ ਇਹ ਹੈ ਪ੍ਰਵੀਨ ਜੀ, ਉਹ ਪ੍ਰਵੇਸ਼ ਵਰਮਾ ਜਿਹੜਾ ਖੁਦ ਪੰਜਾਬੀ ਪਿਛੋਕੜ ਤੋਂ ਆ, ਜਿਹਦਾ ਪਿਓ ਪੰਜਾਬੀ ਹੋਣ ਦੇ ਨਾਤੇ ਦਿੱਲੀ ਦਾ ਮੁੱਖ ਮੰਤਰੀ ਰਿਹਾ। ਸੋ ਇੱਥੋਂ ਮਤਲਬ ਕਿ ਇਹਨਾਂ ਦਾ ਸਾਹਿਬ ਸਿੰਘ ਵਰਮਾ ਦਾ ਮੁੰਡਾ ਇਹ ਪ੍ਰਵੇਸ਼ ਵਰਮਾ ਇਸ ਸਮੇਂ ਕੇਜਰੀਵਾਲ ਦੇ ਜਿਸ ਹਲਕੇ ਤੋਂ ਕੇਜਰੀਵਾਲ ਲੜ ਰਿਹਾ ਉੱਥੋਂ ਹੀ ਉਹਦੇ ਸਾਹਮਣੇ ਉਮੀਦਵਾਰ ਹੈ ਭਾਰਤੀ ਜਨਤਾ ਪਾਰਟੀ ਦਾ। ਦੋ ਸਾਬਕਾ ਮੁੱਖ ਮੰਤਰੀਆਂ ਦੇ ਮੁੰਡੇ ਤੇ ਇੱਕ ਮੌਜੂਦਾ ਮੁੱਖ ਮੰਤਰੀ ਹਲਕੇ ਤੋਂ ਚੋਣ ਲੜਨੇ, ਇਸ ਲਈ ਉਹ ਕਾਫੀ ਹਾਈ ਪ੍ਰੋਫਾਈਲ ਹਲਕਾ ਬਣ ਗਿਆ। ਉੱਥੋਂ ਇੱਕ ਸਾਹਿਬ ਸਿੰਘ ਵਰਮਾ ਦਾ ਮੁੰਡਾ ਇਹ ਜਿਹਦੇ ਇਹੋ ਜਿਹੇ ਜ਼ਹਿਰੀਲੇ ਬੋਲ ਆਏ ਨੇ ਸਾਹਮਣੇ ਪ੍ਰਵੇਸ਼ ਵਰਮਾ, ਤੇ ਦੂਸਰਾ ਉੱਥੋਂ ਸ਼ੀਲਾ ਦੀਕਸ਼ਤ ਦਾ ਮੁੰਡਾ। ਹੁਣ ਇਸ ਹੱਦ ਤੱਕ ਭਾਜਪਾ ਜੇਕਰ ਉਤਰ ਆਈ ਆ ਤਾਂ ਉੱਥੋਂ ਸਾਡੀ ਸਰਕਾਰਾਂ ਦਾ ਵੀ ਪੱਧਰ ਪਤਾ ਲੱਗਦਾ ਕਿ ਜੇਕਰ ਤੁਸੀਂ ਸਮਾਂ ਰਹਿੰਦੇ ਉਹਨਾਂ ਨੂੰ ਰੋਕ ਪਾਉਂਦੇ, ਉਹਨਾਂ ਨੂੰ ਟੋਕ ਪਾਉਂਦੇ ਤਾਂ ਅੱਜ ਇਹ ਦਿਨ ਨਾ ਦੇਖਣੇ ਪੈਂਦੇ। ਪ੍ਰਵੀਨ ਜੀ, ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਹੋਰਾਂ ਨੇ ਟਵੀਟ ਕੀਤਾ ਕਿ ਮੱਧਭਾਗਾ ਹੈ ਤੁਹਾਡਾ, ਤੁਸੀਂ ਅਜਿਹੀ ਬਿਆਨਬਾਜ਼ੀ ਕਰ ਰਹੇ ਹੋ, ਟਿੱਪਣੀ ਕਰ ਰਹੇ ਹੋ। ਕੇਜਰੀਵਾਲ ਜੀ ਨੇ ਇਹਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉੱਥੇ ਵੱਡੀ ਗਿਣਤੀ 'ਚ ਸਿੱਖ ਭਾਈਚਾਰਾ ਵੱਸਦਾ, ਪੰਜਾਬੀ ਵੱਸਦਾ, ਕਿ ਇਹਨੂੰ ਵੋਟਾਂ 'ਚ ਕੈਸ਼ ਕਰ ਲਈ। ਪਰ ਸਵਾਲ ਇਹ ਹੈ ਕਿ ਕੀ ਭਗਵੰਤ ਮਾਨ ਨੇ ਉਸ ਦਿਨ ਸਵਾਲ ਕੀਤਾ ਸੀ ਬੀਜੇਪੀ ਨੂੰ ਜਿੱਦਣ ਕਿਸਾਨਾਂ ਨੂੰ ਅੱਤਵਾਦੀ ਕਹਿ ਰਹੇ ਸੀ? ਉਹ ਉਸ ਦਿਨ ਸਵਾਲ ਕੀਤਾ ਸੀ ਜਿੱਦਣ ਦਿੱਲੀ ਜਾਣ ਤੋਂ ਹੁਣ ਰੋਕੇ ਹੋਏ ਨੇ 11 ਮਹੀਨਿਆਂ ਤੋਂ, ਪੈਦਲ ਵੀ ਨਹੀਂ ਜਾਣ ਦਿੱਤਾ ਜਾ ਰਿਹਾ? ਕਿ ਉਸ ਦਿਨ ਇਹ ਜਵਾਬ ਪੁੱਛਿਆ ਸੀਗਾ ਉਹਨਾਂ ਨੂੰ ਕਿ ਤੁਸੀਂ ਇਹ ਕਿਉਂ ਕਰ ਰਹੇ ਹੋ? ਇਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਨੂੰ ਅੱਜ ਪੰਜਾਬੀਆਂ ਨਾਲ ਜਿਹੜਾ ਹੇਤ ਜਾਗ ਰਿਹਾ, ਉਹਨਾਂ ਨੂੰ ਪੁੱਛੋ ਕਿ ਆਪਣੀ ਕੈਬਨਿਟ ਦੇ ਵਿੱਚ ਇੱਕ ਵੀ ਸਿੱਖ ਜਾਂ ਇੱਕ ਵੀ ਪੰਜਾਬੀ ਨੂੰ ਥਾਂ ਦਿੱਤੀ ਹੈ? ਸੋ ਇੱਥੋਂ ਵੀ ਅੰਦਾਜ਼ਾ ਲੱਗਦਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਦਿੱਲੀ ਦੇ ਵਿੱਚ ਪੰਜਾਬੀਆਂ ਦਾ ਤਕੜਾ ਦਬਦਬਾ ਰਿਹਾ ਹੈ। ਅੱਜ ਨਹੀਂ ਹੈ, ਪਰ ਜੀ ਬਿਲਕੁਲ ਇਹ ਵੀ ਕੌੜੀ ਸੱਚਾਈ ਹੈ। ਇਸੇ ਲਈ ਉੱਥੇ ਰਾਜਨੀਤਿਕ ਤਰ੍ਹਾਂ ਇਸ ਹੱਦ ਤੱਕ ਆ ਗਈਆਂ ਕਿ ਅੱਜ ਉਹ ਪੰਜਾਬ ਦੀਆਂ ਗੱਡੀਆਂ ਦੇ ਹਵਾਲੇ ਨਾਲ ਜਿਹੜੀ ਟਿੱਪਣੀਆਂ ਕਰਨ ਤੇ ਆ ਗਈਆਂ, ਤੇ ਕਿਸੇ ਵੀ ਉਹਨਾਂ ਦੀ ਪਾਰਟੀ ਦੇ ਲੀਡਰ ਨੇ, ਛੋਟੇ ਵੱਡੇ ਲੀਡਰ ਨੇ, ਉਹਨੂੰ ਟੋਕਿਆ ਨਹੀਂ ਅਜੇ ਤੱਕ।
ਤੇ ਉਲਟਾ ਉਹਨੇ ਕੇਜਰੀਵਾਲ ਤੇ ਭਗਵੰਤ ਮਾਨ ਹੋਰਾਂ ਨੂੰ ਮਾਣਹਾਨੀ ਦਾ ਕੇਸ ਪਾਤਾ, ਮਾਮਲੇ ਦਾ ਨੋਟਿਸ ਭੇਜਤਾ 100 ਕਰੋੜ ਦਾ ਜੀ ਕਿ ਜੀ ਤੁਸੀਂ ਮੇਰੇ ਬਾਰੇ ਗਲਤ ਬਿਆਨਬਾਜ਼ੀ ਕਰ ਰਹੇ ਹੋ, ਸਾਬਤ ਕਰਕੇ ਦਿਖਾਓ ਜੀ ਜੋ ਪੰਜਾਬੀਆਂ ਲਈ ਅਸੀਂ ਕੀਤਾ, ਜੋ ਸਿੱਖਾਂ ਲਈ ਅਸੀਂ ਕੀਤਾ, ਕਿਸੇ ਨੇ ਕੀਤਾ ਹੀ ਨਹੀਂ। ਪ੍ਰਵੀਨ ਜੀ, ਬੀਜੇਪੀ ਦਾ ਦਿੱਲੀ ਇਕਾਈ ਦਾ ਪ੍ਰਧਾਨ ਅੱਜ ਵੀ ਪੰਜਾਬੀ ਹੈ, ਉਹ ਵਰਿੰਦਰ ਸਚਦੇਵਾ ਕੀ ਨਾਂ ਉਹਦਾ ਜੀ, ਉਹ ਅੱਜ ਵੀ ਪੰਜਾਬੀ ਹੈ। ਦਿੱਲੀ ਦੀ ਫਿਜ਼ਾ ਦੇ ਵਿੱਚ ਜਦੋਂ ਮੈਂ ਦੇਖਦਾ ਤਾਂ ਦਿੱਲੀ ਦੀ ਫਿਜ਼ਾ ਦੇ ਵਿੱਚ 5 ਮੁੱਖ ਮੰਤਰੀ ਪੰਜਾਬੀ ਭਾਈਚਾਰੇ ਚੋਂ ਬਣੇ ਨੇ, ਬਿਲਕੁਲ, ਜਿਨ੍ਹਾਂ ਦੇ ਵਿੱਚੋਂ 3 ਭਾਜਪਾ ਵਾਲੇ ਪਾਸਿਓਂ ਬਣੇ ਨੇ ਨਾਲੇ। ਤਾਂ ਵੀ ਤੁਹਾਡਾ ਨਜ਼ਰੀਆ ਪੰਜਾਬੀਆਂ ਪ੍ਰਤੀ ਕਿਹੋ ਜਿਹਾ, ਇੱਥੋਂ ਅੰਦਾਜ਼ਾ ਲਾਓ ਜੀ। ਮੈਂ ਦੇਖ ਰਿਹਾ ਸੀਗਾ, ਮੇਰੇ ਕੋਲ ਰਿਪੋਰਟ ਪਈ ਆ, ਸਾਡਾ ਮਿੱਤਰ ਹੈ ਸਰਬਜੀਤ ਸਿੰਘ ਧਾਲੀਵਾਲ BBC ਦਾ, ਉਹਨੇ ਪੂਰੀ ਖੋਜ ਰਿਪੋਰਟ ਇਹਦੇ ਪਰ ਸਟੋਰੀ ਕੀਤੀ, ਤਾਂ ਮੈਂ ਉਹਦੇ ਵਿੱਚੋਂ ਕੁਝ ਅੰਕੜੇ ਦੇਖ ਰਿਹਾ ਸੀ। ਉਹ ਕਹਿੰਦੇ ਕਿ 5 ਅਜਿਹੇ ਆਗੂ ਨੇ ਜਿਹੜੇ ਉੱਥੇ ਮੁੱਖ ਮੰਤਰੀ ਬਣੇ। ਸਿੱਖ ਦੇ ਨਾਤੇ ਗੁਰਮੁਖ ਨਿਹਾਲ ਸਿੰਘ ਵਾਲਾ ਪਹਿਲੇ ਸਿੱਖ ਨੇ ਜਿਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਦੀ ਕੁਰਸੀ ਸੰਭਾਲੀ ਆ। ਇਸੇ ਤਰ੍ਹਾਂ ਮਦਨ ਲਾਲ ਖੁਰਾਣਾ, ਇਸੇ ਤਰ੍ਹਾਂ ਸਾਹਿਬ ਸਿੰਘ ਵਰਮਾ, ਸ਼ੀਲਾ ਦੀਕਸ਼ਤ, ਸੁਸ਼ਮਾ ਸਵਰਾਜ, ਇਹ 5 ਉਹ ਨੇ ਜਿਨ੍ਹਾਂ ਦਾ ਪਿਛੋਕੜ ਪੰਜਾਬੀ ਆ ਤੇ ਦਿੱਲੀ 'ਚ ਮੁੱਖ ਮੰਤਰੀ ਬਣਦੇ ਨੇ। ਇਹਨਾਂ ਚੋਂ ਗੁਰਮੁਖ ਨਿਹਾਲ ਸਿੰਘ ਤੇ ਸ਼ੀਲਾ ਦੀਕਸ਼ਤ ਕਾਂਗਰਸ ਕੰਨਿਓ, ਮਦਨ ਲਾਲ ਖੁਰਾਣਾ, ਸਾਹਿਬ ਸਿੰਘ ਵਰਮਾ ਤੇ ਸੁਸ਼ਮਾ ਸਵਰਾਜ ਭਾਜਪਾ ਬੀਜੇਪੀ ਬੰਨਿਓ। ਤੇ ਉਹ ਸਾਹਿਬ ਸਿੰਘ ਵਰਮਾ ਦਾ ਮੁੰਡਾ ਅੱਜ ਆਗੂ ਕਰ ਰਿਹਾ ਕਿ ਉਹਨੂੰ ਸ਼ਰਮ ਨਹੀਂ ਆਈ ਇਹ ਗੱਲ ਕਰਦੇ ਆ। ਹਾਂ, ਹੁਣ ਇਹ ਸਥਿਤੀ 'ਚ ਆਈ ਕਿਉਂ? ਮੈਂ ਜਦੋਂ ਇਹ ਵੇਖਣ ਦੀ ਕੋਸ਼ਿਸ਼ ਕੀਤੀ ਤਾਂ 1993 'ਚ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ 15 MLA ਪੰਜਾਬੀ ਪਿਛੋਕੜ ਵਾਲੇ ਜਿੱਤੇ, ਹੈਨਾ। ਉਸ ਤੋਂ ਬਾਅਦ ਗਾਂ ਜਦੋਂ 1998 ਚੋਣਾਂ ਹੋਈਆਂ ਤਾਂ ਇਹ ਗਿਣਤੀ ਵੱਧ ਕੇ 20 ਹੋ ਗਈ। ਕਾਰੋਬਾਰ ਦੇ ਤੌਰ ਤੇ, ਸਮਾਜਿਕ ਤੌਰ ਤੇ, ਧਾਰਮਿਕ ਤੌਰ ਤੇ, ਰਾਜਨੀਤਿਕ ਤੌਰ ਤੇ ਬਹੁਤ ਚੇਤਨ ਰਹੀ ਹੈ ਦਿੱਲੀ ਦੇ ਵਿੱਚ ਬਾਸੀ ਪੰਜਾਬੀ ਭਾਈਚਾਰਾ, ਉਹ 'ਚ ਸਿੱਖ ਭਾਈਚਾਰਾ ਵੀ, ਚਾਹੇ ਉਹ ਦਿੱਲੀ ਦਾ ਸਿੱਖ ਕਤਲੇਆਮ ਵੀ ਮਤਲਬ ਕਾਂਗਰਸ ਨੇ ਜੋ ਘਾਣ ਕੀਤਾ, ਉਹਦੇ ਬਾਵਜੂਦ ਵੀ ਉਹਨਾਂ ਨੇ ਆਪਣਾ ਰੁਤਬਾ ਤੇ ਆਪਣੀ ਸਥਾਪਤੀ ਨੂੰ ਕਾਇਮ ਰੱਖਿਆ। 1998 ਦੇ ਵਿੱਚ 20 ਮਤਲਬ ਕਿ ਸਾਡੇ ਪੰਜਾਬੀ ਭਾਈਚਾਰੇ ਦੇ ਪਿਛੋਕੜ ਚੋਂ MLA ਬਣ ਕੇ ਆਉਂਦੇ ਆ। 2003 'ਚ ਗਿਣਤੀ 17 ਹੁੰਦੀ ਹੈ, 2008 'ਚ ਗਿਣਤੀ 13 ਆ ਜਾਂਦੀ ਆ ਜੀ, ਤੇ 2008 ਤੋਂ ਇਹ ਪੰਜਾਬੀਆਂ ਦਾ ਉੱਥੇ ਦਬਦਬਾ ਖਤਮ ਹੋਣਾ ਸ਼ੁਰੂ ਹੁੰਦਾ ਹੈ। ਯੂਪੀ ਦਾ, ਬਿਹਾਰ ਦਾ, ਪੂਰਵਾਂਚਲ ਦਾ, ਹੋਰਨਾਂ ਸੂਬਿਆਂ ਦਾ ਦਬਦਬਾ ਸ਼ੁਰੂ ਹੋ ਜਾਂਦਾ। ਅੱਜ ਜਿਹੜਾ ਇਹਨਾਂ ਧਿਰਾਂ ਦਾ, ਚਾਹੇ ਉਹ BJP ਹੈ, ਚਾਹੇ ਉਹ ਕਾਂਗਰਸ ਹੈ, ਤੇ ਚਾਹੇ ਮੌਜੂਦਾ ਸੱਤਾਧਾਰੀ ਧਿਰ ਦਿੱਲੀ ਤੇ ਕਾਬਜ ਲਗਾਤਾਰ ਧਿਰ ਆਮ ਆਦਮੀ ਪਾਰਟੀ ਹੈ, ਇਹਨਾਂ ਨੂੰ ਇਹ ਲੱਗਦਾ ਕਿ ਹੁਣ ਪੰਜਾਬੀਆਂ ਵਾਲਾ ਉਹਨਾਂ ਮਸਲਾ ਨਹੀਂ ਹੈਗਾ। ਇਹ ਵੰਡੇ ਹੋਏ ਨੇ, ਅੱਧੇ BJP ਦੀ ਪੌੜੀਆਂ ਚੜ੍ਹ ਕੇ, ਅੱਧੇ ਕਾਂਗਰਸ ਮਗਰ ਫਿਰਦੇ ਨੇ, ਅੱਧੇ ਸਾਡੇ ਨਾਲ ਵੀ ਹੈਗੇ ਨੇ। ਇਸ ਲਈ ਦੂਜੀਆਂ ਧਿਰਾਂ ਨੂੰ ਕੈਸ਼ ਕਰੋ। ਜਿਹੜਾ ਯੂਪੀ ਬਿਹਾਰ ਤੋਂ ਆਉਂਦਾ ਉਹ ਵੱਡੀ ਗਿਣਤੀ ਹੈ, ਉਹਨਾਂ ਨੂੰ ਖਰੀਦਿਆ ਵੀ ਜਾ ਸਕਦਾ, ਡਰਾਇਆ ਵੀ ਜਾ ਸਕਦਾ, ਨਾਲ ਵੀ ਲਾਇਆ ਜਾ ਸਕਦਾ। ਇਹ ਤਰੀਕਾ ਇਸ ਲਈ ਪੰਜਾਬੀਆਂ ਦੀ ਅਣਦੇਖੀ ਹੈ। ਪ੍ਰਵੀਨ ਜੀ, 2020 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ 'ਚ 70 ਸੀਟਾਂ ਤੇ ਚੋਣ ਹੋਈ ਸੀ, ਜਿਹਦੇ ਵਿੱਚ ਸਿਰਫ 6 ਪੰਜਾਬੀ ਜਿੱਤੇ ਸੀ। 6 ਦੇ 6 ਆਮ ਆਦਮੀ ਪਾਰਟੀ ਨਾਲ ਸੰਬੰਧਿਤ ਸੀ, ਪਰ ਇੱਕ ਨੂੰ ਵੀ ਆਪਣੀ ਕੈਬਨਿਟ 'ਚ ਥਾਂ ਨਹੀਂ ਦਿੱਤੀ ਕੇਜਰੀਵਾਲ। ਸਹੀ ਸਵਾਲ ਇੱਥੇ ਵੀ ਹੈ, ਜੇ ਉਹਦੇ ਕੋੜੇ ਬੋਲ ਨੇ ਤਾਂ ਤੁਹਾਡੇ ਅੰਦਰ ਵੀ ਕੁਝ ਕੋੜਾਪਣ ਪਿਆ ਕਿ ਤੁਸੀਂ ਪੰਜਾਬੀਆਂ ਨੂੰ ਬਣਦੀ ਥਾਂ ਨਹੀਂ ਦੇ ਰਹੇ। ਜਦੋਂ ਕਿ ਹਰ ਕੈਬਨਿਟ ਦੇ ਵਿੱਚ, ਚਾਹੇ ਇੱਥੇ ਭਾਜਪਾ ਦੀ ਰਹੀ, ਚਾਹੇ ਕਾਂਗਰਸ ਦੀ ਰਹੀ, ਉਹਨਾਂ 'ਚ ਪੰਜਾਬੀਆਂ ਦਾ ਦਬਦਬਾ ਰਿਹਾ। ਜੇ ਮੁੱਖ ਮੰਤਰੀ ਨੇ ਤਾਂ ਵੀ ਮੰਤਰੀਆਂ 'ਚ ਵੀ ਉਹਨਾਂ ਦਾ ਨਾਮ ਰਿਹਾ। ਤੇ ਪਰ ਹੁਣ ਜਰਨੈਲ ਸਿੰਘ ਜਿੱਤੇ ਸੀ, ਰਜੇਸ਼ ਰਿਸ਼ੀ ਜਿੱਤੇ ਸੀ, SK ਬੱਗਾ ਸੀ, ਕ੍ਰਿਸ਼ਨ ਨਗਰ ਤੋਂ, ਰਜਿੰਦਰ ਨਗਰ ਤੋਂ ਰਾਘਵ ਚੱਡਾ ਸੀ, ਹੈਨਾ, ਰਾਜਕੁਮਾਰੀ ਢਿੱਲੋਂ ਸੀ। ਸੋ ਇਹਨਾਂ ਨੂੰ ਕਿਸੇ ਨੂੰ ਵੀ ਇਹਨਾਂ ਨੇ ਆਪਣੀ ਕੈਬਨਿਟ 'ਚ ਥਾਂ ਨਹੀਂ ਦਿੱਤਾ। ਹੁਣ ਉੱਥੇ ਇਹੀ ਜਿਹੜੇ ਵੱਖ-ਵੱਖ ਮਾਹਿਰਾਂ ਦੀ ਰਾਏ ਦੇ ਹਵਾਲੇ ਨਾਲ ਉਹ ਕਹਿੰਦੇ ਕਿ ਹੁਣ ਯੂਪੀ ਬਿਹਾਰ ਦੀ ਜਨਸੰਖਿਆ ਇੰਨੀ ਆ ਗਈ ਕਿ ਉਹਨਾਂ ਨੂੰ ਲੱਗਦਾ ਕਿ ਇਹਨਾਂ ਦੇ ਨਾਲੇ ਸਰਕਾਰ ਬਣ ਜਾਣੀ ਹੈ, ਪੰਜਾਬੀਆਂ 'ਚ ਸਾਨੂੰ ਕੀ ਲੋੜ। ਸੋ ਇੱਕ ਤਾਂ ਤੁਸੀਂ ਜਿਹੜੀ ਮਰਜ਼ੀ ਪਾਰਟੀ 'ਚ ਵਿਚਰੋ, ਜਿੱਥੇ ਮਰਜ਼ੀ ਜਾਓ, ਸਾਨੂੰ ਆਪਣੀ ਸਾਂਝ ਨੂੰ, ਏਕੇ ਨੂੰ ਤੇ ਤਾਕਤ ਨੂੰ ਇਕੱਠਿਆਂ ਰੱਖਣ ਦੀ ਲੋੜ ਆ ਜੀ। ਸੋ ਸਿੱਖ ਭਾਈਚਾਰੇ ਦੇ ਨਾਤੇ ਵੀ ਤੇ ਸਮੁੱਚੀ ਪੰਜਾਬੀ ਭਾਈਚਾਰੇ ਦੇ ਨਾਤੇ ਵੀ, ਦੋਵੇਂ ਪਹਿਲੂਆਂ ਤੇ, ਕਿਉਂਕਿ ਇਸੇ ਵੰਡ 'ਚ ਉਹਨਾਂ ਨੇ ਤੁਹਾਨੂੰ ਹਿੰਦੂ ਸਿੱਖ ਅੱਡ ਕਰ ਕਰਕੇ ਤਾਂ ਖੇਡ ਕੀਤੀ ਹੈ ਸਾਰੀ। ਸੋ ਉਸ ਖੇਡ ਨੂੰ ਵੀ ਸਮਝਣ ਦੀ ਲੋੜ ਆ। ਹੁਣ ਸਾਹਿਬ ਸਿੰਘ ਵਰਮਾ ਦਾ ਮੁੰਡਾ ਕਹਿੰਦਾ ਜੀ ਕਿ ਮੈਂ ਤਾਂ ਮਾਨਹਾਨੀ ਦਾ ਕੇਸ ਕਰੂੰਗਾ। ਕੇਜਰੀਵਾਲ ਜੀ ਕਹਿੰਦੇ ਲੈ ਵੀ ਆਪਣੀ ਗੱਡੀ ਇਸ ਬਿਆਨ ਨਹੀਂ ਪਾਰ ਲਾ ਦੇਣੀਆਂ। ਸੋ ਦੋਵਾਂ ਨੂੰ ਪੰਜਾਬੀ ਭਾਈਚਾਰੇ ਤੋਂ, ਸਿੱਖ ਕੌਮ ਤੋਂ, ਪੰਜਾਬੀਆਂ ਤੋਂ ਕੋਈ ਮਸਲਾ ਨਹੀਂ। ਉਹਨਾਂ ਨੂੰ ਆਪਣੀ ਰਾਜਨੀਤੀ ਤੋਂ ਮਸਲਾ, ਉਹਦੇ ਵਿੱਚ ਕੌਣ ਕੈਸ਼ ਕਰੂਗਾ ਕੌਣ ਨਹੀਂ। 5 ਤਰੀਕ ਨੂੰ ਵੋਟਾਂ ਬਣੀਆਂ, 8ਵੀਂ ਨਤੀਜੇ ਆ ਜਾਣੇ। ਹਾਂਜੀ, ਬਿਲਕੁਲ। ਦੇਖੋ, ਜੇ ਹੁਣ ਤਾਂ ਮਨਜਿੰਦਰ ਸਿੰਘ ਸਿਰਸਾ ਜਿਹੜੇ ਕਿ ਆਪਣੇ ਆਪ ਨੂੰ ਸਿੱਖ ਆਗੂ ਕਹਾਉਂਦੇ ਨੇ, ਤੇ ਸਿੱਖ ਨੂੰ ਤੇ ਪੰਜਾਬ ਨੂੰ ਤਾਂ ਵੱਖ ਕਰਕੇ ਦੇਖਿਆ ਨਹੀਂ ਜਾ ਸਕਦਾ। ਉਹਨਾਂ ਦੇ ਮੂੰਹ 'ਚ ਵੀ ਘੁੰਗਣੀਆਂ ਪਈਆਂ ਹੋਣਗੀਆਂ, ਉਹ ਵੀ ਨਹੀਂ ਕੁਛ ਬੋਲੇ ਹੋਣਗੇ। ਆਹੀ ਤਾਂ ਗੱਲ ਹੈ। ਹਾਂਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੰਥਕ ਮਾਮਲਿਆਂ ਦੀ। ਧਾਮੀ ਸਾਹਿਬ ਚੱਲੇ ਨੇ ਕਹਿੰਦੇ ਗੁਰਦੁਆਰਾ ਚੋਣ ਕਮਿਸ਼ਨ ਦੇ ਕੋਲੇ, ਤੇ ਬਾਗੀ ਚੱਲੇ ਨੇ ਜਥੇਦਾਰ ਸਾਹਿਬ ਕੋਲੇ ਜੀ। ਬਿਲਕੁਲ ਜੀ, ਕੱਲ 4-5 ਪਹਿਲੂਆਂ ਤੋਂ ਇਹ ਨਜ਼ਰ ਰਹੀ
ਮੁੱਖ ਤੌਰ ਦੇ ਉੱਤੇ ਕੱਲ ਬਾਦਲ ਧਿਰ ਨਾਲ ਸੰਬੰਧਿਤ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦੀ ਚੰਡੀਗੜ੍ਹ 'ਚ ਬੈਠਕ ਸੀ ਜੀ। ਉਸ ਬੈਠਕ ਦੇ ਵਿੱਚ ਸਾਰੇ ਮੈਂਬਰਾਂ ਨੇ ਆਪੋ ਆਪਣੇ ਹਲਕਿਆਂ ਵਾਈਜ਼, ਆਪਣੇ ਆਪਣੇ ਬਲਾਕ ਵਾਈਜ਼, ਜ਼ਿਲ੍ਹਾ ਵਾਈਜ਼ ਉਹ ਅੰਕੜੇ, ਉਹ ਰਿਪੋਰਟਾਂ ਦਿੱਤੀਆਂ, ਜਿਹਦਾ ਜ਼ਿਕਰ ਆਪਾਂ ਪਹਿਲਾਂ ਵੀ ਕਰਦੇ ਰਹੇ ਕਿ ਬਹੁਤ ਵੱਡੀ ਧਾਂਦਲੀ ਇਸ ਵਾਰ ਕੀਤੀ ਜਾ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਵੋਟਾਂ 'ਚ। ਉਹ ਕਹਿੰਦੇ ਜੀ ਕਿ ਇਹਦੇ ਵਿੱਚ ਬਕਾਇਦਾ ਤੌਰ ਤੇ ਜਾਲੀ ਵੋਟਾਂ ਬਣਾਈਆਂ ਗਈਆਂ, ਨਕਲੀ ਵੋਟਾਂ ਬਣਾਈਆਂ ਗਈਆਂ, ਜਾਂ ਵਿਧਾਨ ਸਭਾ ਵਾਲੀ ਚੱਕ ਕੇ ਸੂਚੀ ਨੂੰ ਹੀ ਇੱਧਰ ਕਾਪੀ ਕਰ ਦਿੱਤਾ ਗਿਆ। ਜਿਨ੍ਹਾਂ ਦੇ ਨਾਮਾਂ ਨਾਲ ਸਿੰਘ ਤੇ ਕੌਰ ਨਹੀਂ ਲੱਗਿਆ ਉਹਨਾਂ ਨੂੰ ਵੀ ਇਸ ਸੂਚੀ 'ਚ ਪਾਇਆ ਗਿਆ। ਸੋ ਵੱਡੀ ਗਿਣਤੀ ਜੋ ਇਤਰਾਜ਼ਾਂ ਨੂੰ ਇਕੱਠਿਆਂ ਕਰਕੇ ਉਸ ਕਮੇਟੀ ਦੇ ਵਿੱਚ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਗੁਰਦੁਆਰਾ ਚੋਣ ਕਮਿਸ਼ਨ ਦੇ ਜਿਹੜੇ ਮਤਲਬ ਕਿ ਚੋਣ ਕਮਿਸ਼ਨਰ ਨੇ ਸਾਰੋ ਸਾਹਿਬ, ਜਸਟਿਸ ਸਾਰੋ ਸਾਹਿਬ, ਉਹਨਾਂ ਕੋਲ ਸ਼ਿਕਾਇਤ ਲੈ ਕੇ ਜਾਣਗੇ। ਸੋ ਕੱਲ ਨੂੰ ਆਖਰੀ ਦਿਨ ਹੈ, ਸੋ ਇਸ ਲਈ ਉਹ ਅੱਜ ਜਾ ਰਹੇ ਨੇ ਸ਼ਿਕਾਇਤ ਦਰਜ ਕਰਾਉਣ, ਆਪਣੇ ਇਤਰਾਜ਼ ਦਰਜ ਕਰਾਉਣ। ਪਰ ਮੈਨੂੰ ਲੱਗਦਾ ਕਿ ਜਿੰਨੇ ਵੱਡੀ ਗਿਣਤੀ 'ਚ ਇਤਰਾਜ਼ ਸਾਹਮਣੇ ਆਏ ਨੇ ਉਹ ਹੁਣ ਤੁਰੰਤ ਸੂਚੀ ਛਾਪਣ ਵਾਲੀ ਸਥਿਤੀ 'ਚ ਨਹੀਂ ਹੋਣੀ, ਇਸ ਲਈ ਉਸਦਾ ਸਮਾਂ ਫਿਰ ਅੱਗੇ ਪੈ ਜਾਵੇ, ਉਸਦਾ ਮਾਰਚ ਵਾਲੀਆਂ ਚੋਣਾਂ ਫਿਰ ਅਗਾਂਹ ਚਲੀਆਂ ਜਾਣ। ਪਰ ਇਹ ਫਿਕਰ ਤਾਂ ਜ਼ਰੂਰ ਪ੍ਰਗਟਾਇਆ ਧਾਮੀ ਸਾਹਿਬ ਨੇ ਕਿ ਸੂਚੀ 'ਚ ਗੜਬੜ ਹੈ, ਪਰ 7 ਮੈਂਬਰੀ ਕਮੇਟੀ ਦੀ ਮੀਟਿੰਗ ਨਹੀਂ ਹੋ ਰਹੀ, ਇਹਦਾ ਫਿਕਰ ਕਿੱਥੇ ਗਿਆ? ਇਹ ਨਹੀਂ ਪ੍ਰਗਟਾਇਆ, ਕਿਉਂਕਿ ਇਸੇ ਮੀਟਿੰਗ 'ਚ ਸੁਖਬੀਰ ਬਾਦਲ ਜੀ ਵੀ ਬੈਠੇ ਸੀ, ਇਸੇ ਮੀਟਿੰਗ 'ਚ ਭੁੰਦੜ ਸਾਹਿਬ ਵੀ ਬੈਠੇ ਸੀ, ਦਲਜੀਤ ਚੀਮਾ ਵੀ ਸੀ, ਹੋਰ ਲੀਡਰਸ਼ਿਪ ਵੀ ਸੀ। ਤੇ ਉੱਥੇ ਵੀ ਆਹ ਬੈਠਕ ਤੋਂ ਬਾਅਦ ਧਾਮੀ ਸਾਹਿਬ ਨੂੰ ਜ਼ਿੰਮੇਵਾਰੀ ਦੇਣ ਤੋਂ ਬਾਅਦ ਭਰਤੀ ਜਿਹੜੀ ਮੈਂਬਰਸ਼ਿਪ ਭਰਤੀ ਹੈ ਉਹਦੇ ਉੱਤੇ ਜ਼ੋਰ ਹੋਇਆ, ਉਹਦੀ ਚਰਚਾ ਹੋਈ, ਉਹਦਾ ਢੰਗ ਤਰੀਕਾ ਹੋਇਆ, ਉਹਦੀ ਗੱਲਬਾਤ ਹੋਈ। ਤੇ ਪਰ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਨੂੰ ਜਦੋਂ ਗੁਰਪ੍ਰਤਾਪ ਬਡਾਲਾ ਤੇ ਧਾਮੀ ਹੋਰੀ ਮਿਲ ਕੇ ਆਉਂਦੇ ਨੇ ਤਾਂ ਧਾਮੀ ਸਾਹਿਬ ਵਾਅਦਾ ਕਰਕੇ ਆਉਂਦੇ ਨੇ ਕਿ ਸਾਡੀ ਸ਼੍ਰੋਮਣੀ ਕਮੇਟੀ ਦੀ ਮੈਂਬਰਾਂ ਦੀ ਬੈਠਕ ਹੋਊਗੀ, ਉਹ 'ਚ ਅਸੀਂ ਮਸਲਾ ਵਿਚਾਰਾਂਗੇ ਜੀ। ਫਿਰ ਉੱਥੇ ਹੁਣ ਇਹ ਗੱਲ ਕਿਉਂ ਨਹੀਂ? ਜੇ ਕੀਤੀ ਹੈ ਤਾਂ ਜੇ ਕਿਸੇ ਨੇ ਹਮ ਹੀ ਨਹੀਂ ਭਰੀ ਤਾਂ ਬਾਹਰ ਆ ਕੇ ਦੱਸਿਆ ਕਿਉਂ ਨਹੀਂ? ਧਾਮੀ ਸਾਹਿਬ ਨੇ ਤਾਂ 7 ਮੈਂਬਰੀ ਕਮੇਟੀ ਤੋਂ ਅੱਖਾਂ ਫੇਰ ਲੀਆਂ, ਪਰ ਦੂਸਰੇ ਪਾਸੇ ਇਹਨਾਂ ਦੀ ਹੀ ਜਿਹੜੀ ਕਮੇਟੀ ਦੇ ਵਿੱਚ ਮੈਂਬਰ ਨੇ ਉਹਨਾਂ ਨੇ ਬਕਾਇਦਾ ਤੌਰ ਤੇ ਅੰਤਰਿੰਗ ਕਮੇਟੀ ਦੇ ਮੈਂਬਰ ਜਸਵੰਤ ਸਿੰਘ ਪੜੈਣ ਤੇ ਉਹਨਾਂ ਦੇ ਨਾਲ ਇੱਕ ਹੋਰ ਸਾਥੀ, ਉਹ ਦੋਏ ਅੰਤਰਿੰਗ ਕਮੇਟੀ ਦੇ ਮੈਂਬਰ ਜਥੇਦਾਰ ਗਿਆਨੀ ਰਘਵੀਰ ਸਿੰਘ ਕੋਲ ਫਿਰ ਪਹੁੰਚ ਗਏ। ਉਹ ਕਹਿੰਦੇ ਜਨਾਬ ਅਸੀਂ ਤਾਂ ਰਜੋਈ ਲੈ ਕੇ ਆਇਆ, ਸ਼ਿਕਾਇਤ ਪੱਤਰ ਸਾਡਾ ਸਵੀਕਾਰ ਕਰ ਲਓ ਕਿ ਤੁਸੀਂ ਜੋ ਹਦਾਇਤਾਂ ਬਤੌਰ ਜਥੇਦਾਰ 2 ਦਸੰਬਰ ਨੂੰ ਦਿੱਤੀਆਂ ਸੀ ਉਹਨਾਂ ਦੀ ਪਾਲਣਾ ਹੀ ਨਹੀਂ ਹੋ ਰਹੀ, ਤੇ ਤੁਸੀਂ ਉਹਨਾਂ ਦੇ ਲਈ ਕੁਝ ਚਾਰਜੋਈ ਕਰੋ। ਤੇ ਇਸ ਲਈ ਕਹਿੰਦੇ ਕਿ ਸਾਡੀ ਤੁਹਾਨੂੰ ਇਹ ਬੇਨਤੀ ਹੈ ਕਿ ਅਸੀਂ ਤਾਂ ਇਹੀ ਕਹਿਣ ਆਏ ਹਾਂ ਕਿ ਯਾਦ ਪੱਤਰ ਦੇਣ ਆਏ ਹਾਂ ਕਿ ਜੀ ਇਹ ਮਸਲਾ ਉਸ ਆਧਾਰ ਤੇ ਅੱਗੇ ਵਧਣਾ ਚਾਹੀਦਾ ਜਿਹੜੇ ਤੁਸੀਂ ਹੁਕਮਨਾਮੇ ਨੇ। ਸੋ ਇਹ ਤੇ ਉੱਥੇ ਪਹੁੰਚ ਗਈ, ਪਰ ਧਾਮੀ ਸਾਹਿਬ ਇਸ ਮਸਲੇ ਤੇ ਹੁਣ ਚੁੱਪ ਨੇ। ਚਲੋ ਦੂਸਰੇ ਪਾਸੇ ਜਦੋਂ ਕੱਲ ਦੀ ਬੈਠਕ ਦੇ ਵਿੱਚੋਂ ਵੀ ਉਹਨਾਂ ਨੂੰ ਕੋਈ 7 ਮੈਂਬਰੀ ਕਮੇਟੀ ਦੀ ਆਸ ਨਹੀਂ ਜਾਗੀ ਤਾਂ ਗੁਰਪ੍ਰਤਾਪ ਬਡਾਲਾ ਤੇ ਉਹਨਾਂ ਦੀ ਧਿਰ ਜਿਹੜੀ ਸੁਧਾਰ ਲਹਿਰ ਨੂੰ ਕਹਿੰਦੀ ਸੀ ਅਸੀਂ ਚੁੱਲ੍ਹਾ ਸਮੇਟ ਲਿਆ, ਹੈਨਾ, ਅਸਲ 'ਚ ਤਾਂ ਉਹ ਚੁੱਲ੍ਹਾ ਮਗਾਉਣ ਲਈ ਕਾਹਲੇ ਸੀਗੇ ਆਪਣਾ, ਸਾਡਾ ਚੁੱਲ੍ਹਾ ਮਗੇ ਕਿਸੇ ਤਰ੍ਹਾਂ, ਹੈਨਾ। ਉਹ ਜਦੋਂ ਚੁੱਲ੍ਹਾ ਨਹੀਂ ਮਗਦਾ ਦਿਖਿਆ ਤਾਂ ਉਹਨੇ ਫਿਰ ਆਪਣੀ ਕੱਲ ਸ਼ਾਮ ਨੂੰ ਬੈਠਕ ਕਰ ਲਈ। ਉਹ ਬੈਠਕ ਕਰਕੇ ਕਹਿੰਦੇ ਜੀ ਅਸੀਂ ਫਿਰ ਜਥੇਦਾਰ ਸਾਹਿਬ ਕੋਲ ਜਾਵਾਂਗੇ, ਤੇ ਵਿੱਚੋਂ ਕੁਝ ਨੇ ਕਿਹਾ ਕਿ ਭਰਾਵਾ ਉੱਥੇ ਜਾ ਕੇ ਹੁਣ ਕੀ ਬਣਨਾ, ਬਾਰ-ਬਾਰ ਜਾਈ ਜਾਂਦੇ ਸੀ ਕਿ ਐਂ ਹੀ ਲੱਗਦਾ ਜਿਵੇਂ ਅਸੀਂ ਉਹ ਮਿੰਤਾਂ ਜੀਆਂ ਕਰੀ ਜਾਂਦੇ, ਦੂਜੀ ਧਿਰ ਤਾਂ ਸ਼ਰਮੇ ਨਹੀਂ ਮਹਿਸੂਸ ਕਰ ਰਹੀ। ਸੋ ਕਹਿੰਦੇ ਫਿਰ ਚਲੋ ਜੀ ਆਖਰੀ ਹਮਲਾ ਹੈ, ਤੇ ਆਖਰੀ ਹਮਲੇ ਦੇ ਤੌਰ ਤੇ ਹੁਣ ਫੋਨ ਤੇ ਹੀ ਗੱਲ ਕਰਕੇ ਦੇਖ ਲੈਣਾ ਜਥੇਦਾਰ ਸਾਹਿਬ ਨੂੰ, ਤੇ ਹੋ ਸਕਦਾ ਕੱਲ ਕਰ ਲਈ ਹੋਵੇ, ਹੋ ਸਕਦਾ ਅੱਜ ਕਰਨ, ਅਜੇ ਇਹਦੀ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਗੁਰਪ੍ਰਤਾਪ ਬਡਾਲਾ ਹੋਰੀ ਕਹਿੰਦੇ ਕਿ ਜਥੇਦਾਰ ਸਾਹਿਬ ਨਾਲ ਗੱਲ ਕਰਨਗੇ ਰਘਵੀਰ ਸਿੰਘ ਨਾਲ ਕਿ ਜੀ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਤੁਸੀਂ ਬੁਲਾ ਲਓ 7 ਮੈਂਬਰੀ ਕਮੇਟੀ ਦੀ ਬੈਠਕ। ਮਤਲਬ ਹੁਣ ਮਸਲਾ ਸਿਰਫ ਬੈਠਕ ਬੁਲਾਉਣ ਦਾ ਰਹਿ ਗਿਆ, ਜਦੋਂ ਕਿ ਅਕਾਲੀ ਦਲ ਤਾਂ ਬਹੁਤ ਗਾਂਹ ਵੱਧ ਗਿਆ, ਹੁਣ ਤਾਂ ਕਾਪੀਆਂ ਵੰਡ ਚੁੱਕਿਆ, ਮੈਂਬਰਸ਼ਿਪ ਸ਼ੁਰੂ ਹੋ ਗਈ ਕਾਰਵਾਈ, ਹੁਣ ਤਾਂ 25 ਲੱਖ ਕਰਕੇ ਪਰੇ ਕਰਨੀਆਂ। ਮਤਲਬ ਜਥੇਦਾਰ ਸਾਹਿਬ ਤੁਹਾਡੇ ਇਲਾਕੇ ਦੇ ਵਿੱਚ 10,000 ਵੋਟ ਹੈ, ਉਹਨਾਂ ਕਹਿੰਦਾ ਠੀਕ ਹੈ ਜੀ ਬਣਾ ਦੇਾਂਗੇ, 10 ਰੁਪਏ ਪਰਚੀ ਆ ਮੇਤੋਂ ਹੀ ਚੱਕੋ ਜੀ, ਲੱਖ ਰੁਪਈਆ ਨਵੇੜੋ ਜੀ ਕੰਮ। ਸੋ ਐਂ ਬਣਨੀਆਂ ਨੇ ਮੈਂਬਰਸ਼ਿਪਾਂ ਦਾ। ਸੋ ਇਸੇ ਦਾ ਖਾਸਾ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਪ੍ਰਗਟਾਇਆ ਸੀ ਕਿ ਵੀ ਬੋਕਸ ਨਾ ਹੋ ਜਾਵੇ, ਘੱਟੋ ਘੱਟ ਆਧਾਰ ਕਾਰਡ ਲੈ ਲਿਓ, ਕੁਛ ਲੈ ਲਿਓ, ਪਰ ਉਹ ਪ੍ਰਕਿਰਿਆ ਵੀ ਹੋਣੀ ਆਪਾਂ ਨੂੰ ਪਤਾ ਕਿ ਕੌਣ 10-10 ਰੁਪਏ ਮੰਗਣ ਕਿਸੇ ਦੇ ਘਰੇ ਜਾਊਗਾ, ਉਹਨੇ ਕਹਿਣਾ ਇੱਥੇ ਕੱਟ ਦੋ ਯਾਰ, ਨਾ ਭਰੋ ਤੇ ਕੱਟ ਦੋ। ਇੱਧਰ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਤੇ ਇਤਰਾਜ਼ ਹੈ, ਇੱਧਰ ਭਰਤੀ ਜਿਸ ਢੰਗ ਨਾਲ ਹੋਣੀਆਂ ਉਹ ਸਭ ਨੂੰ ਪਤਾ। ਹਾਂਜੀ ਬਿਲਕੁਲ। ਤੇ ਇਸ ਲਈ ਹੁਣ ਸੁਧਾਰ ਲਹਿਰ ਵਾਲੇ ਫਿਰ ਆਪਣੀ ਇਸ ਸਥਿਤੀ 'ਚ ਆਉਣ ਲਈ ਤਿਆਰ ਨੇ। ਤੇ ਉਧਰ ਮੈਨੂੰ ਪਤਾ ਲੱਗਿਆ ਵੱਖੋ-ਵੱਖ ਸਿੱਖ ਸੰਸਥਾਵਾਂ, ਸਿੱਖ ਜਥੇਬੰਦੀਆਂ, ਸਿੱਖ ਭਾਈਚਾਰੇ ਨਾਲ ਸੰਬੰਧਿਤ ਕੁਝ ਕਮੇਟੀਆਂ ਜਿਹੜੀਆਂ ਬਾਦਲ ਧਿਰ ਦੇ ਬਰਾਬਰ ਜਿੰਨੀ ਕੁ ਹੋਂਦ ਰੱਖਦੀਆਂ ਤੁਰੀਆਂ ਆ ਰਹੀਆਂ ਨੇ, ਉਹਨਾਂ ਨੇ ਇੱਕ ਸਾਂਝੀ ਸ਼ਿਕਾਇਤ ਵੱਡੀ ਸਾਰੀ ਕਰਕੇ ਜਥੇਦਾਰ ਸਾਹਿਬ ਨੂੰ ਫੇਰ ਸੌਂਪੀ ਹੈ। ਠੀਕ ਹੈ, ਉਹਨਾਂ ਦੀ ਸ਼ਿਕਾਇਤ ਵੀ ਹੈ ਕਿ ਜੀ ਇਹ ਗਲਤ ਹੋ ਰਿਹਾ, ਜੋ ਕੁਝ ਵਰਤਾਰਾ ਹੋ ਰਿਹਾ, ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਉਸ ਰੁਤਬੇ ਅਨੁਸਾਰ ਕਾਰਵਾਈ ਕਰੋ। ਸੋ ਲੈ ਦੇ ਕੇ ਹੁਣ ਗਿਆਨੀ ਰਘਵੀਰ ਸਿੰਘ ਨਿਸ਼ਾਨੇ ਤੇ ਆ ਰਹੇ ਨੇ ਜੀ, ਕਿਉਂਕਿ ਜਿਹੜੇ ਫੈਸਲੇ ਪੰਜ ਸਿੰਘ ਸਾਹਿਬਾਨ ਨੇ ਲਏ ਸੀ ਉਹਨਾਂ 'ਚ ਅੱਗਾ ਪਿਛਾਂ ਤਰੀਕ ਵਧਾਉਣੀ ਘਟਾਉਣੀ ਸਾਰੀ ਕਾਰਵਾਈ ਰਘਵੀਰ ਸਿੰਘ ਇਕੱਲੇ ਹੀ ਕਰੀ ਜਾਂਦੇ ਨੇ। ਚਾਰ ਸਿੰਘ ਸਾਹਿਬ ਤਾਂ ਮੁੜ ਕੇ ਕਦੇ ਨਜ਼ਰ ਹੀ ਨਹੀਂ ਆ ਰਹੇ। ਸੋ ਇਸ ਲਈ ਕੀ ਉਹਨਾਂ ਨੂੰ ਹੁਣ ਅਕਾਲੀ ਦਲ ਬਾਦਲ ਧਿਰ ਇਸ ਹਿਸਾਬ ਨਾਲ ਢਾਲਣ 'ਚ ਕਾਮਯਾਬ ਹੋ ਗਈ
ਕਿ ਲਟਕੀ ਜਾਣ ਦਿਓ ਜੀ, ਬਸ ਲੱਗੇ ਤੁਸੀਂ ਵੀ ਕੁਝ ਕਹਿ ਰਹੇ ਹੋ, ਲੱਗੇ ਅਸੀਂ ਵੀ ਕੁਝ ਕਰ ਰਹੇ ਹਾਂ, ਹੋਈ ਜਾਣ ਦਿਓ ਜਿਵੇਂ ਸਾਡਾ ਹੁੰਦਾ। ਕਿ ਉਸ ਸਥਿਤੀ 'ਚ ਆ ਗਿਆ ਮਾਮਲਾ? ਜਾਂ ਜਥੇਦਾਰ ਸਾਹਿਬ ਨੂੰ ਜਿਹੜੀਆਂ ਸ਼ਿਕਾਇਤਾਂ ਦੁਬਾਰਾ ਜਾ ਰਹੀਆਂ, ਇਹਦੇ ਆਧਾਰ ਤੇ ਦੁਬਾਰਾ ਕੀ ਧਾਮੀ, ਕੀ ਸੁਖਬੀਰ, ਕੀ ਭੁੰਦੜ ਦੁਬਾਰਾ ਤਾਲੁਕ ਕੀਤੇ ਜਾ ਸਕਦੇ? ਇਹ ਵੀ ਸਵਾਲ ਹੈਗਾ। ਪਰ ਸੁਧਾਰ ਲਹਿਰ ਅੱਜ ਆਖਰੀ ਹਮਲਾ ਮਾਰੂ, ਉਸ ਤੋਂ ਬਾਅਦ ਤੁਹਾਨੂੰ ਨਵੀਂ ਪਾਰਟੀ ਦਾ ਗਠਨ ਦਾ ਨਜ਼ਰ ਆਜੂ। ਇੱਥੇ ਪਾਰਟੀਆਂ ਬਹੁਤ ਬਣੀਆਂ, ਢੀਂਡਸਿਆਂ ਨੇ ਵੀ ਪਿਛਲੇ ਦਿਨ ਬਣਾ ਕੇ ਦੇਖੀ ਸੀ, ਪਤਾ ਨਹੀਂ ਕਿੱਧਰ ਨੂੰ ਜਾਊਗੀ ਇਹ ਪਾਰਟੀ। ਹਾਂਜੀ, ਬਿਲਕੁਲ ਬਿਲਕੁਲ, ਪਾਰਟੀਆਂ ਬਹੁਤ ਬਣੀਆਂ, ਪਰ ਜਥੇਦਾਰ ਸਾਹਿਬ ਕੋਲ ਜਿਹੜੀ ਜਾਣ ਦੀ ਤੁਸੀਂ ਗੱਲ ਕੀਤੀ ਸ਼ਰਮਾ ਜੀ, ਉਹ ਫੇਰ ਜੇ ਕਾਰਵਾਈ ਕਰਨਗੇ ਤੇ ਅਮਲ ਤਾਂ ਉਹੀ ਜਿਹੜੀਆਂ ਗੱਲਾਂ ਤੇ ਆਪਾਂ ਪਿਛਲੇ ਦਿਨਾਂ 'ਚ ਚਰਚਾ ਕਰਕੇ ਹਟੇ ਆ। ਜਦੋਂ ਅਮਲ ਹੀ ਨਹੀਂ ਹੋਣਾ, ਫਿਰ ਕਿੰਨਾ ਚਿਰ ਮਰਜ਼ੀ ਤੁਰੇ ਫਿਰੇ ਰਹੋ। ਇੱਕ ਜ਼ਰੂਰ ਹੈ ਕਿ ਤੁਸੀਂ ਇੱਕ ਇਤਿਹਾਸਕ ਚੀਜ਼ ਜ਼ਰੂਰ ਕਰਤੀ ਹੈ ਵੀ ਤਨਖਾਹੀਆ ਕਰਾਰ ਦੇਤਾ ਤੇ ਸਜ਼ਾ ਲਵਾਤੀ। ਸਜ਼ਾ ਨਿਬੜੀ ਕਿੰਨੀ, ਉਹ 'ਚ ਨਿਕਲਿਆ ਕੀ, ਇਹ ਤਾਂ ਅਜੇ ਸਾਰੇ ਸਵਾਲਾਂ ਦੇ ਰੂਪ ਦੇ ਵਿੱਚ ਮੂਹਰੇ ਖੜੇ ਨੇ। ਅਕਸਰ ਇਹ ਚਰਚਾ ਹੁੰਦੀ ਰਹਿੰਦੀ ਹੈ ਕਿ ਮਾਨ ਸਾਹਿਬ ਦੀ ਕੇਂਦਰ ਸਰਕਾਰ ਦੇ ਨਾਲ ਬੜੀ ਸੂਤ ਹੈ। ਸੂਤ ਤੋਂ ਭਾਵ ਕਿ ਨੇੜਤਾ ਹੈ, ਬਹਿਣ ਉੱਠਣਾ ਹੈ, ਚੰਗਾ ਬੋਲ ਬੁਲਾਰਾ, ਜਿਵੇਂ ਆਪਾਂ ਆਮ ਭਾਸ਼ਾ ਪਿੰਡਾਂ ਦੇ ਵਿੱਚ ਕਹਿ ਦਿੰਦੇ ਹਾਂ। ਪਰ ਕਹਿੰਦੇ ਉਧਰੋਂ ਫੋਟੋਆਂ ਲਾ ਰਹੇ ਨੇ। ਹੁਣ ਮੁਹੱਲਾ ਕਲੀਨਿਕਾਂ ਤੋਂ ਮੋਦੀ ਸਾਹਿਬ ਨੇ ਫੋਟੋ ਹੀ ਲਵਾਤੀ ਮੁੱਖ ਮੰਤਰੀ ਮਾਨ ਸਾਹਿਬ ਦੀ। ਪ੍ਰਵੀਨ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਫੋਟੋ ਕਲਚਰ ਦੇ ਵਿਰੋਧੀ ਰਹੇ ਨੇ, ਜਿੰਨਾ ਕੁ ਰੈਲੀਆਂ 'ਚ ਮੈਂ ਬੋਲਦਿਆਂ ਸੁਣਿਆ। ਬਿਲਕੁਲ ਰਹੇ ਨੇ, ਬਿਲਕੁਲ। ਮਤਲਬ ਇਹਨਾਂ ਨੇ, ਭਗਵੰਤ ਮਾਨ ਹੋਰਾਂ ਨੇ ਆਪਣੇ ਜਦੋਂ ਢੀਂਡਸਿਆਂ ਦੇ ਖਿਲਾਫ ਚੋਣ ਲੜੀ ਸੀ ਤਾਂ ਕਹਿੰਦੇ ਸੀ ਪਤੀਲਿਆਂ ਤੇ ਵੀ ਫੋਟੋ ਲਾਤੀ, ਮਾਂਜ ਦੇਣਗੇ ਲੋਕ ਪਤੀਲੇ, ਹੈ ਨਾ। ਉਹ ਤੋਂ ਬਾਅਦ ਫਿਰ ਬਾਦਲਾਂ ਦੀ ਸਾਈਕਲਾਂ ਵਾਲੀਆਂ ਫੋਟੋਆਂ ਦੇ ਹਵਾਲੇ ਨਾਲ ਵੀ, ਫਿਰ ਮਤਲਬ ਕੈਪਟਨ ਅਮਰਿੰਦਰ ਹੋਰਾਂ ਦੀਆਂ ਜਿਹੜੀਆਂ ਕਰੋਨਾ ਕਿੱਟ ਤੋਂ ਲੈ ਕੇ ਐਂਬੂਲੈਂਸਾਂ ਤੱਕ ਵਾਲੇ ਇਹ ਸਾਰੇ ਮਾਮਲੇ ਉਹ ਖੂਬ ਚੱਕਦੇ ਰਹੇ ਨੇ, ਚਾਹੇ ਬਾਦਲਾਂ ਦੀ ਚਾਹੇ ਕੈਪਟਨ ਦੀ। ਪਰ ਜਦੋਂ ਖੁਦ ਆਏ ਤਾਂ ਕੀ ਨਿਯੁਕਤੀ ਪੱਤਰ ਤੇ ਕੀ ਰੁਜ਼ਗਾਰ ਮੇਲਿਆਂ 'ਚ ਲਿਫਾਫੇ ਉਹਨਾਂ ਤੱਕ ਤੇ ਫੋਟੋਆਂ ਲੱਗੀਆਂ। ਤੇ ਬੋਰਡ ਕਲਚਰ ਇਹਨਾਂ ਨੇ ਤੇ ਇਸ਼ਤਿਹਾਰ ਕਲਚਰ ਇੰਨਾ ਕਿ ਫੋਟੋ ਤੋਂ ਬਿਨਾਂ ਗੁਜ਼ਾਰਾ ਹੀ ਨਹੀਂ। ਜੀ ਜੀ। ਆਖਰ ਕਲਾਕਾਰ ਬੰਦਾ ਤੇ ਫਿਰ ਸ਼ੌਂਕ ਤਾਂ ਹੁੰਦਾ ਹੀ ਆ, ਪਰ ਅਗਲਿਆਂ ਨੇ ਫੱਟੇ ਲਾਤੇ। ਪ੍ਰਵੀਨ ਜੀ, ਮਾਨ ਸਾਹਿਬ ਅਕਸਰ ਦਮ ਭਰਦੇ ਸੀ ਕਿ ਸਾਨੂੰ ਨਹੀਂ ਲੋੜ ਕੇਂਦਰ ਦੇ ਫੰਡਾਂ ਦੀ, ਨਹੀਂ ਦੇਣੇ ਨਾ ਦਿਓ, ਸਾਡਾ ਖਜ਼ਾਨਾ ਤਾਂ ਰੇਤੇ ਨੇ ਭਰ ਦੇਣਾ, ਸ਼ਰਾਬ ਨੇ ਭਰ ਦੇਣਾ। ਤੇ ਹੁਣ ਲੇਲੜੀਆਂ ਕੱਢਣ ਤੱਕ ਗਏ ਦਿੱਲੀ। ਇਹਨਾਂ ਦੇ ਮੰਤਰੀ ਉੱਥੇ ਮਿੰਨਤਾਂ ਕਰਕੇ, ਤਰਲੇ ਕਰਕੇ, ਤੇ ਅਗਲੇ ਨੇ ਡੰਡੇ ਦੇ ਜ਼ੋਰ ਤੇ ਕਿਹਾ ਕਿ ਫੰਡ ਤਾਂ ਦੇਾਂਗੇ, ਪਹਿਲਾਂ ਸਾਡੀਆਂ ਸਕੀਮਾਂ ਦੇ ਨਾਂ ਲਿਖੋ। ਪੰਜਾਬ ਦੇ ਵਿੱਚ 242 ਮੁਹੱਲਾ ਕਲੀਨਿਕਾਂ ਤੋਂ ਮੁੱਖ ਮੰਤਰੀ ਸਾਹਿਬ ਦੇ ਨਾਮ ਦਾ ਫੱਟਾ ਉਤਰ ਗਿਆ, ਮੁਹੱਲਾ ਕਲੀਨਿਕ ਦਾ ਫੱਟਾ ਉਤਰ ਗਿਆ, ਉੱਤੇ ਲੱਗੀ ਫੋਟੋ ਉਤਰ ਗਈ ਹੈ, ਤੇ ਉੱਥੇ ਹੁਣ ਲਿਖ ਦਿੱਤਾ ਆਯੁਸ਼ਮਾਨ ਆਰੋਗਿਆ ਕੇਂਦਰ। ਮਤਲਬ ਇਹਨੂੰ ਚਾਹੇ ਤੁਸੀਂ ਪੰਜਾਬੀ 'ਚ ਵੀ ਲਿਖ ਲਓ, ਇਹਨੂੰ ਪੰਜਾਬੀ 'ਚ ਲਿਖਿਆ ਹੋਊਗਾ, ਥੱਲੇ ਹਿੰਦੀ 'ਚ ਵੀ ਲਿਖਿਆ ਹੋਊਗਾ, ਪੰਜਾਬੀ 'ਚ ਵੀ ਲਿਖਿਆ ਤੇ ਸਮਝ ਨਹੀਂ ਆਉਂਦਾ ਕਿ ਕੀ ਹੈ ਇਹ। ਆਮ ਆਪਣੇ ਭਾਈਚਾਰੇ ਨੂੰ, ਪੰਜਾਬੀ ਪਿੰਡ ਵਾਲੇ ਬੰਦੇ ਨੂੰ ਕਿੱਥੋਂ ਪੜ੍ਹੀ ਜਾਣਗੇ ਆਰੋਗਿਆ ਕੇਂਦਰ ਨਾਲ ਆਰੋਗਿਆ ਕੇਂਦਰ? ਤੁਸੀਂ ਸਿੱਧਾ ਕਿਉਂ ਨਹੀਂ ਲਿਖਦੇ, ਹੈ ਨਾ? ਮਤਲਬ ਕਿ ਸਿਹਤ ਕੇਂਦਰ ਹੈ, ਮੁਹੱਲਾ ਸਿਹਤ ਕੇਂਦਰ ਹੈ, ਜਾਂ ਮੁੱਢਲਾ ਸਿਹਤ ਕੇਂਦਰ ਹੈ। ਮਤਲਬ ਇਹ ਸ਼ਬਦ ਕਿੱਥੋਂ? ਇਹੋ ਜਿਹੀਆਂ ਸਕੀਮਾਂ ਜੇ ਤੁਸੀਂ ਬਣਾਈਆਂ ਵੀ ਹੈ ਕੇਂਦਰੀ ਯੋਜਨਾਵਾਂ, ਤਾਂ ਉਹਦਾ ਸੂਬਾਈ ਆਧਾਰ ਤੇ ਤਾਂ ਉਸ ਭਾਸ਼ਾ 'ਚ ਤਾਂ ਉਹਦਾ ਕਰਨ ਹੋਵੇ। ਇਹ ਹੁਣ ਅੱਖਰ ਅੱਖਰ ਅਨੁਵਾਦ ਕੀਤੇ, ਅਨੁਵਾਦ ਥੋੜਾ ਹੋਊਗਾ ਜੀ। ਸੋ ਇਸ ਲਈ ਇਹ ਆਪਣੇ ਪਰ ਕੇਂਦਰ ਦੀ ਮਨਸ਼ਾ ਇਹੀ ਹੈ ਕਿ ਸਾਡਾ ਨਾਂ ਚਮਕੇ। ਮੋਦੀ ਜੀ ਨੂੰ ਵੀ ਤਾਂ ਆਪਣੀਆਂ ਫੋਟੋਆਂ ਦਾ, ਆਪਣੀਆਂ ਯੋਜਨਾਵਾਂ ਦਾ ਸ਼ੌਂਕ ਹੈ। ਉਹੀ ਥੋੜਾ ਜਿਉਂਦੇ ਜੀ ਮੋਦੀ ਕ੍ਰਿਕਟ ਸਟੇਡੀਅਮ ਬਣ ਗਿਆ, ਚਾਹੇ ਗੁੱਲੀ ਡੰਡਾ ਵੀ ਨਾ ਕਦੇ ਖੇਡਿਆ ਹੋਵੇ। ਇੱਥੋਂ ਅੰਦਾਜ਼ਾ ਲੱਗਦਾ ਨਾ ਕਿ ਸ਼ੌਂਕ ਨੇ ਤੁਹਾਡੇ ਅੰਦਰ ਵੀ। ਕੇਂਦਰ ਨੇ ਹੁਣ ਇਹ ਦਬਾਅ ਬਣਾ ਕੇ 246 ਆਮ ਆਦਮੀ ਕਲੀਨਿਕ, 250 ਤੋਂ ਵੱਧ ਜਿਹੜੇ ਹੈਲਥ ਐਂਡ ਵੈਲਨੈਸ ਸੈਂਟਰ ਨੇ ਉਹ, ਤੇ ਇਸੇ ਤਰ੍ਹਾਂ 266 ਦੇ ਕਰੀਬ ਮੁੱਢਲੇ ਸਿਹਤ ਕੇਂਦਰ, ਇਹਨਾਂ ਸਾਰਿਆਂ ਦੇ ਉੱਤੇ ਹੁਣ ਆਯੁਸ਼ਮਾਨ ਆਰੋਗਿਆ ਕੇਂਦਰ ਕੋਲ ਲਿਖਾ ਦਿੱਤਾ ਜੀ। ਤੇ ਹੁਣ ਇਹਦੇ ਨਾਂ ਤੇ ਫੰਡ ਜਾਰੀ ਹੋਣੇ ਨੇ। ਇਸੇ ਤਰ੍ਹਾਂ ਸਕੂਲਾਂ ਦੀ ਵੀ ਕੁਝ ਨਾਮ ਅਜਿਹੇ ਕੰਮ ਕੀਤੇ ਜਾ ਰਹੇ ਨੇ ਜਿਹੜੇ ਸਮਝੇ ਨਹੀਂ ਆਉਂਦੇ ਕਿਸੇ ਨੂੰ। ਸੋ ਪੂਰਾ ਹਿੰਦੀਕਰਨ ਕਰਨ ਦੀ ਪ੍ਰਕਿਰਿਆ ਵੀ ਹੈ, ਤੇ ਪੰਜਾਬ ਸਰਕਾਰ ਨੂੰ ਪਿਛਾਂ ਤੱਕ ਕੇ ਆਪਣੀ ਤਸਵੀਰਾਂ, ਆਪਣੀਆਂ ਯੋਜਨਾਵਾਂ, ਉਹ ਕਹਿੰਦੇ ਜਦੋਂ ਫੰਡ ਅਸੀਂ ਦਿੰਦੇ ਫਿਰ ਨਾਮ ਵੀ ਮਿੱਤਰਾਂ ਦਾ ਹੀ ਲੱਗੂਗਾ। ਸੋ ਲੁਧਿਆਣੇ 'ਚ ਤਾਂ ਮੈਂ ਦੇਖ ਰਿਹਾ ਸੀਗਾ ਕਿ 65 ਦੇ ਕਰੀਬ ਆਮ ਆਦਮੀ ਕਲੀਨਿਕਾਂ ਤੋਂ ਤਾਂ ਫੋਟੋ ਹਟ ਗਈ, ਤੇ 242 ਤੋਂ ਹਟਣੀ, ਅੱਜ ਕੱਲ੍ਹ ਸਾਰਿਆਂ ਤੋਂ ਹਟ ਜੂਗੀ। ਦੇਖੋ ਸ਼ਰਮਾ ਜੀ, ਆਪਾਂ ਇੱਕ ਵਾਰੀ ਪਹਿਲਾਂ ਵੀ ਚਰਚਾ ਕੀਤੀ ਸੀਗੀ, ਤੁਸੀਂ ਦੱਸਿਆ ਸੀਗਾ ਕਿ ਮੋਦੀ ਸਾਹਿਬ ਨੂੰ ਟੈਕਸ ਦਿੰਦੇ ਨੇ ਪੰਜਾਬੀ, ਹਰ ਪੰਜਾਬੀ। ਕੱਲਾ ਕੇਂਦਰ ਸਰਕਾਰ ਨਹੀਂ ਸਾਡੇ ਤੇ ਕੋਈ ਰਹਿਮ ਨਹੀਂ ਕਰ ਰਹੀ, ਪਰ ਤੁਸੀਂ ਕੇਂਦਰ ਕੋਲ ਆਪਣਾ ਕੋਈ ਟਕਸਾਲ ਥੋੜਾ ਲਾਈ ਹੈ। ਹਾਂਜੀ ਬਿਲਕੁਲ, ਆਮਦਨ ਹੀ ਸਾਰੀ ਸੂਬਿਆਂ ਤੋਂ ਆਉਂਦੀ ਹੈ। ਬਿਲਕੁਲ ਬਿਲਕੁਲ। ਪਰ ਉਦੋਂ ਵੀ ਆਪਾਂ ਇਹ ਚਰਚਾ ਕੀਤੀ ਸੀਗੀ ਕਿ ਤੁਸੀਂ ਰਾਜਾਂ ਦੇ ਇਹਨਾਂ ਅਧਿਕਾਰਾਂ ਦੇ ਲਈ ਲੜਦੇ ਨਜ਼ਰ ਹੀ ਨਹੀਂ ਆ ਰਹੇ ਨਾ। ਪਹਿਲਾਂ ਤਾਂ ਉਹਨਾਂ ਨੇ ਇਹੀ ਸ਼ਰਤ ਰੱਖੀ ਸੀ ਵੀ ਤੁਸੀਂ ਹਟਾ ਦਿਓ, ਉਦੋਂ ਤੁਸੀਂ ਹਟਾਈ ਨਹੀਂ, ਉਦੋਂ ਅੜੇ ਰਹੇ। ਹੁਣ ਉਹਨਾਂ ਨੇ ਕਿਹਾ ਵੀ ਅਸੀਂ ਹਟਾਵਾਂਗੇ ਵੀ ਤੇ ਆਪਦੀ ਲਾਵਾਂਗੇ ਵੀ। ਫਿਰ ਹੁਣ ਅਗਲਿਆਂ ਨੇ ਲਾ ਕੇ ਵੀ ਵਿਖਾਤੀ, ਤੇ ਤੁਸੀਂ ਮੰਨ ਕੇ ਵੀ ਵਿਖਾਤਾ, ਸਾਬਤ ਕਰਤਾ ਵੀ ਤੁਸੀਂ ਜੋ ਮਰਜ਼ੀ ਹੈ ਗਵਰਨੈਂਸ ਦੇ ਮਾਮਲੇ ਦੇ ਵਿੱਚ ਜਾਂ ਫੈਡਰਲਿਜ਼ਮ ਦੇ ਮਾਮਲੇ ਦੇ ਵਿੱਚ ਤੁਹਾਡੀ ਲੜਾਈ ਉਹ ਨਜ਼ਰ ਨਹੀਂ ਆਉਂਦੀ, ਜਿਹੜੇ ਤੁਸੀਂ ਸਟੇਜਾਂ ਤੋਂ ਐਲਾਨ ਕਰਦੇ ਰਹਿੰਦੇ ਆ ਜਾਂ ਗੱਲਾਂ ਕਰਦੇ ਰਹਿੰਦੇ ਆ। ਅਗਲੀ ਗੱਲ ਕਰੀਏ ਕਿਸਾਨੀ ਦੀ ਸ਼ਰਮਾ ਜੀ, ਡੱਲੇਵਾਲ ਸਾਹਿਬ ਦਾ ਮੰਜਾ ਧੁੱਪੇ ਢਾਹ ਦਿੱਤਾ ਹੈ, ਕਿਉਂਕਿ ਡਾਕਟਰਾਂ ਦੇ ਨਾਲ ਵੀ ਤਣਾਤਣੀ ਹੋ ਗਈ ਸੀ ਤੇ ਕਾਫੀ ਕੁਝ ਘਟਨਾਕ੍ਰਮ ਵਾਪਰੇ ਉੱਥੇ।
ਬਿਲਕੁਲ ਜੀ, ਕੱਲ ਕਾਫੀ ਖਿੱਚੋਤਾਣ ਰਹੀ ਜੀ। ਸੁਪਰੀਮ ਕੋਰਟ ਦੇ ਵਿੱਚ ਇੱਕ ਵਾਰ ਫਿਰ ਸੁਣਵਾਈ ਸੀ ਹੂੰ। ਤੇ ਮਾਨਯੋਗ ਸੁਪਰੀਮ ਕੋਰਟ ਨੂੰ ਜਦੋਂ ਇਹਨਾਂ ਦੇ ਬੜੇ ਵਕੀਲ ਕੀ ਕਪਲ ਸਿੱਬਲ ਤੇ ਕੀ ਇਹਨਾਂ ਦਾ ਐਡਵੋਕੇਟ ਜਨਰਲ ਤੇ ਹੋਰ ਸਾਰੇ ਦੱਸ ਰਹੇ ਸੀ ਕਿ ਲਓ ਜੀ ਸਾਰਾ ਕੁਝ ਠੀਕ ਸ਼ੁਰੂ ਹੋ ਗਿਆ, ਡੱਲੇਵਾਲ ਸਾਹਿਬ ਦੀ ਜਾਨ ਹੁਣ ਖਤਰੇ ਤੋਂ ਬਾਹਰ ਹੈ। ਜੀ ਜੀ। ਤੇ ਮਾਨਯੋਗ ਜੱਜ ਸਾਹਿਬ ਨੇ ਬੜੀ ਸਖਤ ਤਾੜਨਾ ਕਰਦਿਆਂ ਕਿਹਾ ਕਿ ਇਹ ਸ਼ਬਦ ਨੂੰ ਦਰੁਸਤ ਕਰੋ। ਠੀਕ ਹੈ। ਖਤਰੇ ਚੋਂ ਬਾਹਰ ਕੀ ਹੁੰਦਾ, ਤੁਸੀਂ ਕਹੋ ਕਿ ਇਹਨਾਂ ਦੀ ਸਿਹਤ 'ਚ ਸੁਧਾਰ ਹੈ, ਹੁਣ ਕਹੋ ਸੁਧਾਰ, ਪਹਿਲਾਂ ਤੁਸੀਂ ਕਹੀ ਜਾਂਦੇ ਸੀ ਬੇਮਤਲਬ, ਹੈ ਨਾ, ਤੇ ਕਹਿੰਦੇ ਹੁਣ ਲਿਖੋ ਕਿ ਹਾਂ ਸੁਧਾਰ ਹੋ ਰਿਹਾ। ਕਹਿੰਦੇ ਠੀਕ ਹੈ ਜੀ, ਮਤਲਬ ਇਹ ਸ਼ਬਦ ਤਾਂ ਦਰੁਸਤ ਕਰਾਤਾ। ਪਰ ਮਾਨਯੋਗ ਸੁਪਰੀਮ ਕੋਰਟ 'ਚ ਲੰਬੀ ਸੁਣਵਾਈ 9-10 ਸੁਣਵਾਈਆਂ ਹੋ ਰਹੀਆਂ, ਅਜੇ ਤੱਕ ਮਾਮਲਾ ਦਰੁਸਤ ਕਿਉਂ ਨਹੀਂ ਕਰਵਾ ਪਾ ਰਹੇ ਹੋ? ਹਾਂਜੀ ਹਾਂਜੀ। ਸਵਾਲ ਤਾਂ ਇਹ ਹੈ, ਉਹ ਅਜਿਹੇ ਨਿਰਦੇਸ਼ ਦਰੁਸਤ ਕਰਨ ਦੇ ਕੇਂਦਰ ਸਰਕਾਰ ਨੂੰ ਕਿਉਂ ਨਹੀਂ ਦੇ ਰਹੇ? ਇਹ ਵੀ ਹੈ। ਉੱਥੇ ਚਲੋ ਫਿਰ ਸੁਣਵਾਈ ਅਗਲੀ ਫਰਵਰੀ ਤੋਂ ਤਰੀਕ ਦਰ ਤਰੀਕ, ਸੁਣਵਾਈ ਦਰ ਸੁਣਵਾਈ, ਉੱਥੋਂ ਕੁਝ ਨਿਕਲਣ ਵਾਲਾ ਨਹੀਂ ਹੈ। ਇਸੇ ਲਈ ਕਿਸਾਨ ਜਥੇਬੰਦੀਆਂ ਨੂੰ, ਸੰਘਰਸ਼ ਧਿਰਾਂ ਨੂੰ ਪਤਾ ਹੈ ਕਿ ਅਦਾਲਤ ਜਾ ਕੇ ਸਾਨੂੰ ਕੋਈ ਫਾਇਦਾ ਨਹੀਂ, ਅਸੀਂ ਤਾਂ ਲੜਾਈ ਸਰਕਾਰ ਨਾਲ ਲੜਾਂਗੇ। ਸੋ ਉਹ ਉਸ ਪ੍ਰਕਿਰਿਆ ਤੇ ਹੈ ਕਿ ਨਹੀਂ। ਪਰ ਦੂਸਰੇ ਪਾਸੇ ਕੱਲ ਡੱਲੇਵਾਲ ਸਾਹਿਬ ਦੇ ਲਈ ਜਿਹੜੀ ਟੀਮ, ਕਿਉਂਕਿ ਅਲੱਗ-ਅਲੱਗ ਟੀਮਾਂ ਆਉਂਦੀਆਂ ਨੇ, ਕੋਈ ਰਜਿੰਦਰਾ ਹਸਪਤਾਲ ਤੋਂ ਆਉਂਦੀ ਹੈ, ਕੋਈ ਪਾਤੜ ਵਾਲੀ ਆਉਂਦੀ ਹੈ, ਕੋਈ ਦੂਸਰੇ, ਉਹ ਐ ਸ਼ਿਫਟ ਵਾਈਜ਼ ਆਉਂਦੇ ਨੇ। ਤੋਂ ਰਜਿੰਦਰਾ ਹਸਪਤਾਲ ਦੀ ਜਿਹੜੀ ਟੀਮ ਸੀਗੀ, ਉਸ ਟੀਮ ਵੱਲੋਂ ਜਦੋਂ ਡ੍ਰਿਪ ਲਾਈ ਜਾ ਰਹੀ ਸੀ ਤਾਂ ਕਹਿੰਦੇ ਕਿ ਉਹ ਡ੍ਰਿਪ ਸਹੀ ਨਹੀਂ ਲੱਗ ਰਹੀ ਸੀ, ਪਾਈਪ ਛੋਟੀ ਪੈ ਗਈ ਜਾਂ ਗਲੂਕੋਜ਼ ਦਾ ਜਿਹੜਾ ਉਹ ਆਉਣ ਦਾ ਉਹ ਸੀਗਾ, ਉਹ ਪ੍ਰਕਿਰਿਆ ਤੇਜ਼ ਹੋ ਗਈ। ਉਹ ਬਾਂਹ ਦੇ ਵਿੱਚ ਇੱਕ ਥਾਂ ਗਲੂਕੋਜ਼ ਇਕੱਠਾ ਹੋਣ ਲੱਗ ਗਿਆ, ਜਿਵੇਂ ਨਬਜ਼ ਫੁੱਲ ਜਾਂਦੀ ਹੈ ਤੇ ਫਿਰ ਬਾਅਦ 'ਚ ਸੋਜਾ ਜਿਹਾ ਦਿਖਣ ਲੱਗਦਾ, ਉਹ ਪ੍ਰਕਿਰਿਆ ਹੋ ਗਈ। ਉਸ ਤੋਂ ਬਾਅਦ ਉੱਥੇ ਤਣੀ ਹੋ ਗਈ ਕਿ ਤੁਹਾਨੂੰ ਨਾ ਡ੍ਰਿਪ ਲਾਉਣੀ ਆਉਂਦੀ ਆ, ਨਾ ਸ਼ੀਸ਼ੀ ਟੰਗਣੀ ਆਉਂਦੀ ਆ, ਨਾ ਪਾਈਪ ਲਾਉਣੀ ਆਉਂਦੀ ਆ, ਤੁਹਾਨੂੰ ਤਾਂ ਗਲੂਕੋਜ਼ ਵੀ ਨਹੀਂ ਲਾਉਣਾ, ਤੁਸੀਂ ਕਾਹਦੇ ਡਾਕਟਰ ਹੋ? ਤੇ ਡੱਲੇਵਾਲ ਸਾਹਿਬ ਨੇ ਵੀ ਕਹਿੰਦੇ ਕਿ ਉਹ ਡ੍ਰਿਪ ਲਵਾਉਣੋਂ ਇਨਕਾਰ ਕਰ ਦਿੱਤਾ। ਤੇ ਉਸ ਤੋਂ ਬਾਅਦ ਖਬਰ ਆਏ ਚੱਲ ਗਿਆ ਕਿ ਲਓ ਜੀ ਡੱਲੇਵਾਲ ਨੇ ਮੈਡੀਕਲ ਸਹੂਲਤ ਲੈਣੋਂ ਇਨਕਾਰ ਕਰਤਾ। ਪਰ ਕਿਸਾਨ ਆਗੂਆਂ ਨੇ ਕਿਹਾ ਕਿ ਨਹੀਂ, ਮੈਡੀਕਲ ਸਹੂਲਤ ਲੈਣੋਂ ਇਨਕਾਰ ਨਹੀਂ ਕੀਤਾ, ਉਹਨਾਂ ਨੇ ਤਾਂ ਸਪਸ਼ਟ ਲਫ਼ਜ਼ਾਂ 'ਚ ਇਹ ਕਿਹਾ ਕਿ ਆਹ ਟੀਮ ਤੋਂ ਨਹੀਂ ਲੈਣਾ। ਠੀਕ ਹੈ। ਉਹ ਕਹਿੰਦੇ ਕਿ ਜਿੱਦਣ ਮਤਲਬ ਕੇਂਦਰੀ ਵਫਦ ਆਇਆ ਸੀ, ਚਿੱਠੀ ਦੇ ਕੇ ਗਏ ਸੀ, 14 ਫਰਵਰੀ ਵਾਲੀ ਮੀਟਿੰਗ ਦੀ ਸੀ, ਉਦਣ ਇਸ ਲਈ ਕਿ ਉਹ ਕਿਸਾਨ ਜਿਹੜੇ 121 ਮਰਨ ਵਰਤੇ ਬੈਠੇ ਨੇ ਉਹ ਮਰਨ ਵਰਤ ਤੋੜ ਦੇਣ, ਤੇ ਦੂਸਰਾ 14 ਤਰੀਕ ਵਾਲੀ ਬੈਠਕ 'ਚ ਸ਼ਾਮਲ ਹੋਇਆ ਜਾਵੇ, ਇਹਦੇ ਲਈ ਕਹਿੰਦੇ ਕਿ ਇਹ ਮੈਡੀਕਲ ਸਹੂਲਤ ਲੈਣੀ ਮੰਨੀ ਸੀ। ਪਰ ਮੈਂ ਅੰਨ ਖਾਣਾ ਜਾਂ ਮਰਨ ਵਰਤ ਤੋੜਨਾ ਨਹੀਂ ਮੰਨਿਆ। ਪਰ ਕਹਿੰਦੇ ਕਿ ਉਸ ਦਿਨ ਅਧਿਕਾਰੀ ਇਹ ਦਾਅਵਾ ਕਰਕੇ ਗਏ ਸੀ ਕਿ ਬੜੀ ਸੂਝਵਾਨ, ਬੜੇ ਵੱਡੇ ਡਾਕਟਰਾਂ ਦੀ ਅਗਵਾਈ ਵਾਲੀ ਟੀਮ ਤੁਹਾਡੇ ਕੋਲ ਹੋਊਗੀ। ਕਹਿੰਦੇ ਕਿ ਠੀਕ ਹੈ, ਬੱਚਿਆਂ ਨੇ ਡਿਗਰੀ ਕੀਤੀ ਹੈ, ਸਾਨੂੰ ਇਹਨਾਂ ਬੱਚਿਆਂ ਨਾਲ ਕੋਈ ਇਤਰਾਜ਼ ਨਹੀਂਗਾ, ਜੀ ਜੀ, ਹੈ ਨਾ, ਪਰ ਕਹਿੰਦੇ ਕਿ ਉਹਨਾਂ ਕੋਲ ਤਜਰਬਾ ਨਹੀਂ ਅਜੇ, ਤੇ ਇਹ ਜਿਹੇ ਮਸਲਿਆਂ ਨਾਲ ਨਜਿੱਠਣ ਦਾ ਵੀ ਤਜਰਬਾ ਨਹੀਂ ਹੋਣਾ, ਇਸ ਲਈ ਕਹਿੰਦੇ ਕਿ ਤਜਰਬਾਕਾਰ ਟੀਮ ਤਾਂ ਭੇਜੋ। ਤੇ ਉਹਨਾਂ ਨੇ ਇਸ ਲਈ ਇਹਨਾਂ ਤੋਂ ਡ੍ਰਿਪ ਲਾਉਣੀ ਇਨਕਾਰ ਕਰ ਦਿੱਤੀ। ਤੇ ਕੱਲ ਉਹਨਾਂ ਨੂੰ ਫਿਰ ਉਸ ਟਰੈਲੀ ਚੋਂ ਕੱਢ ਲਿਆ ਗਿਆ, ਉਹ ਵੈਲਡਿੰਗ ਕੀਤੀਆਂ ਹੋਈਆਂ ਚੀਜ਼ਾਂ ਵੀ ਸਾਰੀਆਂ ਖੋਲ ਦਿੱਤੀਆਂ ਗਈਆਂ ਨੇ। ਤੇ ਕੱਲ ਮੰਜਾ ਫਿਰ ਧੁੱਪ ਸੋਹਣੀ ਖੜੀ ਸੀ 2 ਦਿਨਾਂ ਦੀ, ਤੇ ਕੱਲ ਫਿਰ ਮੰਜਾ ਧੁੱਪੇ ਵੀ ਡਾਇਆ, ਚਲੋ ਵਿਟਾਮਿਨ ਡੀ ਵੀ ਚੰਗੀ ਮਿਲੂਗੀ, ਤੇ ਦੂਰੋਂ ਜਿਹੜੇ ਕਿਸਾਨ ਭਾਈਚਾਰੇ ਵਾਲੇ ਉਹਨਾਂ ਦੇ ਫਿਕਰਮੰਦ ਨੇ ਉਹ ਵੀ ਉਹਨਾਂ ਨੂੰ ਵੇਖ ਸਕਣਗੇ। ਸੋ ਇਸ ਲਈ ਵੀ ਆ। ਪਰ ਪਾਤੜਾਂ ਦੀ ਟੀਮ ਕਹਿੰਦੀ ਅਸੀਂ ਮੋਰਚਾ ਸੰਭਾਲਿਆ ਹੋਇਆ ਜੀ, ਅਸੀਂ ਆਪਣੀ ਡਿਊਟੀ ਕਰ ਰਹੇ ਹਾਂ, ਸਾਡੇ ਨਾਲ ਕੋਈ ਮਸਲਾ ਨਹੀਂ। ਉਧਰ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਨੇ ਆਪਣੇ ਉੱਪਰ ਵਾਲਿਆਂ ਨੂੰ ਚਿੱਠੀ ਲਿਖ ਕੇ ਸ਼ਿਕਾਇਤ ਕਰਤੀ, ਠੀਕ ਹੈ, ਕਿ ਜੀ ਸਾਡੇ ਨਾਲ ਬਦਤਮੀਜ਼ੀ ਕੀਤੀ ਜਾ ਰਹੀ ਹੈ, ਸਾਨੂੰ ਆਪਣੀ ਡਿਊਟੀ ਨਹੀਂ ਕਰਨ ਦਿੱਤੀ ਜਾ ਰਹੀ, ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ, ਕਿਸਾਨ ਸਾਡੇ ਨਾਲ ਵਧੀਕੀ ਕਰ ਰਹੇ ਨੇ। ਉਹਨਾਂ ਨੇ ਆਪਣੀ ਸ਼ਿਕਾਇਤ ਦਿੱਤੀ। ਸੋ ਹੁਣ ਇਹ ਪਿਛਲੇ ਕਿੰਨੇ ਹੀ ਦਿਨਾਂ ਤੋਂ ਡੱਲੇਵਾਲ ਸਾਹਿਬ ਦੇ ਮਰਨ ਵਰਤੇ ਹਵਾਲੇ ਨਾਲ ਕੋਰਟ ਦਾ ਪਹਿਲੂ, ਡੱਲੇਵਾਲ ਸਾਹਿਬ ਦੇ ਮਰਨ ਵਰਤੇ ਹਵਾਲੇ ਨਾਲ SKM ਵਾਲਾ ਪਹਿਲੂ, ਡੱਲੇਵਾਲ ਸਾਹਿਬ ਦੇ ਮਰਨ ਵਰਤੇ ਹਵਾਲੇ ਨਾਲ ਕੇਂਦਰ ਦੀ ਚਿੱਠੀਆਂ ਦਾ ਪਹਿਲੂ, ਪੰਜਾਬ ਸਰਕਾਰ ਦੀ ਬਿਆਨਬਾਜ਼ੀ, ਹੈ ਨਾ, ਆਹ ਚਿੱਠੀ ਆ ਗਈ, ਮੀਟਿੰਗ ਹੋਊਗੀ, ਡੱਲੇਵਾਲ ਸਾਹਿਬ ਦੀ ਸਿਹਤ ਦਾ ਮਸਲਾ, ਡ੍ਰਿਪ ਲੱਗੀ ਨਹੀਂ ਲੱਗੀ, ਕਿੰਨੇ ਬੈਠ ਗਏ, ਇਹ ਸਾਰੇ ਮਸਲੇ ਵਿਚਾਰਦੇ ਨੇ। ਕਿਸਾਨੀ ਮਸਲਾ ਗਾਇਬ, ਜਿਹੜੇ ਮੁੱਦਿਆਂ ਤੇ ਅੰਦੋਲਨ ਹੈ ਉਹ ਮੁੱਦਾ ਕਿਤੇ ਬਹੁਤ ਪਿੱਛੇ ਰਹਿ ਗਿਆ। ਸੋ ਕੀ ਕੇਂਦਰ ਆਪਣੀ ਨੀਤੀ 'ਚ, ਆਪਣੀ ਚਾਲ 'ਚ ਕਾਮਯਾਬ ਹੋ ਗਿਆ ਜੀ? ਮੁੱਦੇ ਤੋਂ ਧਿਆਨ ਭਟਕਾਉਣ, ਲਟਕਾਉਣ 'ਚ, ਮਸਲੇ 'ਚ ਕਾਮਯਾਬ ਹੋ ਗਿਆ? ਅਜੇ 14 ਫਰਵਰੀ ਬਹੁਤ ਦੂਰ ਹੈ, ਤਦ ਤੱਕ ਪਤਾ ਨਹੀਂ ਕੀ ਹੋਣਾ। ਬਿਲਕੁਲ ਸਹੀ ਹੈ ਜੀ, ਬਿਲਕੁਲ। ਅਗਲੀ ਗੱਲ ਕਰੀਏ ਜਾਂਦੇ NRIs ਦੀ। NRI ਬਾਰੇ ਜੁੜੀਆਂ ਖਬਰਾਂ ਤਾਂ ਬਹੁਤ ਘੱਟ ਆਉਂਦੀਆਂ ਨੇ, ਪਰ ਜਿਹੜੀ ਹੁਣ ਖਬਰ ਆ ਰਹੀ ਹੈ ਇਹਦੇ ਨਾਲ ਕਈਆਂ ਦੇ ਕੰਨ ਜ਼ਰੂਰ ਖੜੇ ਹੋ ਜਾਣੇ ਆ, ਕਈ ਸਰਗਰਮ ਵੀ ਹੋ ਜਾਣੇ, ਤੇ ਨਾਲਦਿਆਂ ਨੂੰ, ਹੋਰਾਂ ਲੋਕਾਂ ਨੂੰ ਫੋਨ ਫਾਨ ਜ਼ਰੂਰ ਕਰਨਗੇ ਬਈ ਆਪਣਾ ਵੀ ਵੇਖੋ। ਇਹਦੇ ਵਿੱਚ ਭਾਰਤੀ ਸੰਸਦ ਦੇ ਵਿੱਚ ਕਹਿੰਦੇ ਹੁਣ NRIs ਵੀ MP ਬਣ ਸਕਣਗੇ। ਪ੍ਰਵੀਨ ਜੀ, ਬਿਲਕੁਲ ਇਹ ਤੁਸੀਂ ਦਰੁਸਤ ਕਿਹਾ ਕਿ ਇਹ ਖਬਰ ਬਹੁਤ ਕੰਨ ਲਾ ਕੇ ਸੁਣੀ ਵੀ ਜਾਊਗੀ, ਤੇ ਅਗਾਂਹ ਜਿਨ੍ਹਾਂ ਦੇ ਅੰਦਰ ਲੀਡਰ ਵਾਲਾ ਕੀੜਾ ਹੈ, ਜਿਹੜੇ ਮਤਲਬ ਇਹ ਨਹੀਂ ਉੱਥੇ ਬਣ ਸਕੇ ਜਾਂ ਇੱਥੇ ਵੀ ਆ ਕੇ ਨਹੀਂ ਬਣ ਸਕੇ, ਪਰ ਪੈਸੇ ਪੱਖੋਂ ਸੌਖੇ ਨੇ, ਪਹੁੰਚ ਅਪਰੋਚ ਪੱਖੋਂ ਸੌਖੇ ਨੇ, ਉਹ ਬੂਹੇ ਖੜਕਾਉਣਗੇ। ਖਬਰ ਇਹ ਹੈ ਜੀ ਕਿ ਇੱਕ ਸੰਸਦੀ ਕਮੇਟੀ ਦੇ ਅੰਦਰ ਜਿਹੜੀ ਪ੍ਰਵਾਸੀ ਮਾਮਲਿਆਂ ਨੂੰ, NRI ਦੇ ਮਾਮਲਿਆਂ ਨੂੰ ਨਜਿੱਠਣ ਲਈ, ਦੇਖਣ ਲਈ, ਉਹਨਾਂ ਦੇ ਮੁੱਦਿਆਂ ਨੂੰ ਸੇਜਣ ਲਈ, ਇਹਨੂੰ ਕਲਮਬੱਧ ਕਰਨ ਦੇ ਲਈ ਕਮੇਟੀ ਬਣੀ ਹੁੰਦੀ ਹੈ, ਸੰਸਦੀ ਕਮੇਟੀ। ਹਾਂਜੀ, ਉਸ ਕਮੇਟੀ ਨੇ ਆਪਣੀ ਸਲਾਹ ਦਿੱਤੀ ਹੈ ਕੇਂਦਰ ਸਰਕਾਰ ਨੂੰ ਕਿ ਭਾਰਤ ਦੀ ਸੰਸਦ ਦੇ ਵਿੱਚ NRIs, ਜਿਹੜੇ ਭਾਰਤੀ NRIs ਨੇ, ਪ੍ਰਵਾਸੀ ਭਾਰਤੀਜ਼ ਨੇ, ਉਹਨਾਂ ਦੀ ਨੁਮਾਇੰਦਗੀ ਵੀ ਜ਼ਰੂਰੀ ਹੈ।
ਸ਼ਸ਼ੀ ਥਰੂਰ ਹੋਰੀ ਇਸ ਕਮੇਟੀ ਦੇ ਵਿੱਚ ਨੇ, ਲੀਡ ਕਰ ਰਹੇ ਨੇ, ਤੇ ਉਹਨਾਂ ਨੇ ਰਿਪੋਰਟ ਬਣਾਈ ਹੈ। ਤੇ ਭੁਪਿੰਦਰ ਸਿੰਘ ਹੁੱਡਾ ਦਾ ਮੁੰਡਾ ਭੁਪਿੰਦਰ ਹੁੱਡਾ, ਉਹਨੇ ਇਸ ਮਸਲੇ ਤੇ ਪੂਰੀ ਚਾਰਜੋਈ ਕੀਤੀ ਹੈ। ਉਹ ਕਹਿੰਦੇ ਵੀ ਕਿ ਬਿਲਕੁਲ ਅੱਜ ਦੀ ਤਰੀਕ ਦੇ ਵਿੱਚ ਵੱਡੀ ਗਿਣਤੀ 'ਚ ਭਾਰਤੀ ਨੇ ਜਿਹੜੇ NRI ਨੇ ਹੁਣ, ਤੇ ਹਰ ਸੂਬੇ ਤੋਂ ਨੇ, ਤੇ ਕਈ ਸੂਬਿਆਂ ਤੋਂ ਬਹੁਤ ਜ਼ਿਆਦਾ ਨੇ, ਔਰ ਦੁਨੀਆ ਦੇ ਹਰ ਮੁਲਕ 'ਚ ਨੇ, ਔਰ ਕਈ ਮੁਲਕਾਂ 'ਚ ਤਾਂ ਪੂਰਾ ਇੱਕ ਸਾਡਾ ਸੂਬਾ ਜਾਂ ਮੁਲਕ ਵਸ ਗਿਆ। ਸੋ ਇਸ ਲਈ ਕਹਿੰਦੇ ਕਿ ਉਹਨਾਂ ਦੇ ਉਨੇ ਹੀ ਮਸਲੇ ਨੇ ਤੇ ਉਨੀ ਉਹ ਗਿਣਤੀ ਹੈ। ਜੇ ਗਿਣਤੀ ਵੱਡੀ ਹੈ ਤਾਂ ਮਸਲੇ ਵੀ ਵੱਧ ਹੋਣਗੇ। ਇਸ ਲਈ ਉਹਨਾਂ ਦੇ ਮਸਲਿਆਂ ਨੂੰ ਸਿੱਧੇ ਰੂਪ 'ਚ ਐਡਰੈਸ ਕਰਨ ਦੇ ਲਈ, ਸਿੱਧੇ ਰੂਪ 'ਚ ਹੱਲ ਕਰਨ ਦੇ ਲਈ ਉਹਨਾਂ ਦੀ ਨੁਮਾਇੰਦਗੀ ਭਾਰਤੀ ਸੰਸਦ 'ਚ ਹੋਣੀ ਜ਼ਰੂਰੀ ਹੈ। ਤੇ ਇਹਦੀ ਉਦਾਹਰਨ ਉਹਨਾਂ ਨੇ ਇਟਲੀ ਦੇ ਰਾਹੀਂ ਦਿੱਤੀ ਹੈ ਕਿ ਇਟਲੀ ਦੇ ਵਿੱਚ ਉੱਥੋਂ ਦੇ ਜਿਹੜੇ ਪ੍ਰਵਾਸੀ ਨੇ, NRIs ਨੇ, ਉਹਨਾਂ ਦੀ ਨੁਮਾਇੰਦਗੀ ਇਟਲੀ ਦੀਆਂ ਵਿਧਾਨ ਸਭਾਵਾਂ 'ਚ ਹੈਗੀ ਹੈ। ਇਸ ਲਈ ਭਾਰਤ ਦੀ ਸੰਸਦ ਦੇ ਵਿੱਚ ਪ੍ਰਵਾਸੀ ਭਾਰਤੀਆਂ ਦੀ ਨੁਮਾਇੰਦਗੀ ਹੋਵੇ। ਹੁਣ 1 ਸੀਟ ਹੁੰਦੀ ਹੈ, 2 ਹੁੰਦੀਆਂ, 4 ਹੁੰਦੀਆਂ ਵੀ ਜਾਂ ਨਹੀਂ ਹੁੰਦੀਆਂ, ਆਉਣ ਵਾਲਾ ਸਮਾਂ ਤੈਅ ਕਰੂਗਾ। ਤਾਂ ਸੰਸਦੀ ਕਮੇਟੀ ਦੀ ਇਹ ਇੱਕ ਮਤਲਬ ਸਿਰਫ ਸਲਾਹ ਹੈ, ਪਰ ਇਸ ਨੇ ਚਰਚਾ ਛੇੜ ਦਿੱਤੀ। ਔਰ ਮੈਨੂੰ ਇਹ ਪਤਾ ਪ੍ਰਵੀਨ ਜੀ ਕਿ ਇਹ ਚਰਚਾ ਹੁਣ ਕੱਲੀ ਦਿੱਲੀ ਤੱਕ ਰੁਕਣ ਵਾਲੀ ਨਹੀਂ। ਇਹਦੇ ਨਾਲ ਇਹ ਵੀ ਚਰਚਾ ਛਿੜੂਗੀ ਕਿ ਇਹ ਤਾਂ ਜੀ ਵਿਧਾਨ ਸਭਾ 'ਚ ਵੀ ਕੋਟੇ ਕਰੋ, ਤੇ ਘੱਟੋ ਘੱਟ ਆਪਣੇ ਪੰਜਾਬੀ ਤਾਂ ਕਈ ਤਿਆਰ ਹੋ ਗਏ ਹੋਣਗੇ ਕਿ ਲੈ ਵੀ ਆਪਣੀ ਵੀ ਗੱਲ ਬਣ ਸਕਦੀ ਹੈ, ਆਪਾਂ ਪੰਜਾਬ ਜਾ ਕੇ MLA ਤਾਂ ਬਣੇ ਸਕਦੇ ਹਾਂ, ਜੇ MP ਨਹੀਂ ਭਾਰਤ 'ਚ ਬਣ ਸਕਦੇ। ਸੋ ਇਸ ਤਰ੍ਹਾਂ ਦੀ ਪ੍ਰਕਿਰਿਆ ਵੀ ਮੁੱਦਾ ਬਣੂਗਾ। ਪਰ ਇਹ ਮੈਨੂੰ ਇਹ ਲੱਗਦਾ ਹੈ ਕਿ ਇਹ ਦਰੁਸਤ ਫੈਸਲਾ ਹੈ, ਪਰ ਇੱਥੇ ਮੂੰਹ ਦੇਖ ਕੇ ਟਿੱਕੇ ਨਾ ਹੋਣ, ਸਹੀ ਨੁਮਾਇੰਦਗੀ ਹੋਵੇ। ਜਿਵੇਂ ਇੱਥੇ NRI ਸਭਾਵਾਂ ਬਣਾਈਆਂ ਨੇ ਨਾ, ਉਹ ਬਾਅਦ ਚੋਂ ਚਿੱਟੇ ਹਾਥੀ ਬਣ ਕੇ ਰਹਿ ਗਈਆਂ, ਹੈ ਨਾ। NRI ਥਾਣੇ ਬਣਾਏ ਨੇ, ਉਹ ਚਿੱਟੇ ਹਾਥੀ ਬਣ ਕੇ ਰਹਿ ਗਏ, ਹੈ ਨਾ। NRI ਵਿੰਗ ਬਣਾਏ ਨੇ, ਉਹ ਕੰਮੇ ਨਹੀਂ ਹੁੰਦਾ ਉੱਥੇ। ਮੰਤਰੀ ਸਾਹਿਬ ਵੀ ਨਹੀਂ ਕੁਛ ਕਰਦੇ, ਉਹ ਵੀ ਦੌਰਿਆਂ ਫੌਰਿਆਂ ਤੇ ਰਹਿੰਦੇ ਨੇ। ਸੋ ਇਸ ਲਈ ਇਹੋ ਜਿਹਾ ਤਾਂ ਨਾ ਹੋਵੇ ਜੇ ਅਸੀਂ ਮੂੰਹ ਦੇਖ ਕੇ ਟਿੱਕੇ ਕਰਨੇ। ਜੇ ਸੱਚਮੁੱਚ ਤੁਹਾਨੂੰ ਪ੍ਰਵਾਸੀ ਭਾਰਤੀਆਂ ਦੇ ਮਸਲਿਆਂ ਦਾ ਫਿਕਰ ਹੈ ਤਾਂ ਉਹੀ ਜੇ ਵੱਖ-ਵੱਖ ਖਿੱਤਿਆਂ ਚੋਂ, ਵੱਖ-ਵੱਖ ਸੂਬਿਆਂ ਚੋਂ, ਵੱਖ-ਵੱਖ ਧਿਰਾਂ ਚੋਂ ਉਹ 4, 5, 2 ਜਿੰਨੇ ਵੀ ਨੁਮਾਇੰਦੇ ਬਣਨੇ ਆ ਬਣਾਏ ਜਾਣ, ਤੇ ਉਹਨਾਂ ਨੂੰ ਬਣਦਾ ਵਕਫਾ ਦੇ ਕੇ ਉਹਨਾਂ ਦੇ NRI ਦੇ ਮਸਲਿਆਂ ਨੂੰ ਹੱਲ ਕਰਾਉਣ ਲਈ। ਇੱਥੇ ਵੀ ਕਿਤੇ ਧਰਮ ਜਾਤ ਵਾਲਾ ਪਾੜਾ ਨਾ ਦੇਖ ਲਿਓ ਕਿ ਹਾਂ ਅਸੀਂ ਆਪਣੀ ਧਿਰ ਵਾਲਾ ਬਣਾਉਣਾ ਕਿ ਉਹਨਾਂ ਦੀ ਧਿਰ ਵਾਲਾ ਬਣਾਉਣਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਜਿਹੜਾ ਤੁਸੀਂ ਚਿੱਟੇ ਹਾਥੀਆਂ ਦੀ ਗੱਲ ਕੀਤੀ ਹੈ, ਉਹ ਆਪਦੀ ਧਿਰ ਦੀ ਨੁਮਾਇੰਦਗੀ ਕਰਨ ਦੇ ਵਿੱਚ ਅਸਫਲ ਹੀ ਸਾਬਤ ਹੋਏ ਨੇ। ਪੰਜਾਬ ਦੇ ਵਿੱਚ ਜਾ ਕੇ ਜਿਪਸੀਆਂ ਮੂਹਰੇ ਲਾ ਕੇ, ਪਾਇਲਟ ਗੱਡੀਆਂ ਦੇ ਵਿੱਚ ਬਹਿ ਕੇ ਫੀਲਿੰਗ ਤਾਂ ਲੈ ਲੈਂਦੇ ਨੇ ਪੂਰੀ, ਪਰ ਕਦੇ ਆਪਦੀ ਧਿਰ ਦਾ ਕੋਈ ਕੰਮ ਕਢਾਇਆ ਹੋਵੇ ਜਾਂ ਉਹਦੀ ਗੱਲ ਕੀਤੀ ਹੋਵੇ ਜਾਂ ਉਹਦੀ ਸੁਣਵਾਈ ਕੀਤੀ ਹੋਵੇ, ਉਹ ਗੱਲਾਂ ਘੱਟ ਵਾਪਰੀਆਂ ਨੇ। NRI ਦੇ ਵਿੱਚ ਕਈ ਤਰ੍ਹਾਂ ਦੇ ਲੋਕ ਨੇ ਸ਼ਰਮਾ ਜੀ। ਕਈਆਂ ਨੂੰ ਕਬੱਡੀ ਕੱਪ ਕਰਾ ਕੇ ਆਪਣੇ ਸਕੂਨ ਮਿਲਦਾ, ਉਹਨਾਂ ਨੂੰ ਲੱਗਦਾ ਵੀ ਸ਼ਾਇਦ ਬੱਲੇ ਬੱਲੇ ਹੋਊਗੀ। ਕਈਆਂ ਨੂੰ ਪਿੰਡਾਂ ਦੇ ਗੇਟ ਬਣਾਏ ਨੇ, ਕਈਆਂ ਨੇ ਕੁੜੀਆਂ ਦੇ ਵਿਆਹ ਕਰਾਏ ਨੇ, ਕਈਆਂ ਨੇ ਸਕੂਲਾਂ ਦੇ ਵਿੱਚ ਕੁਛ ਕਰਾਇਆ। ਤਤਪਰ ਵੀ ਰਹਿੰਦੇ ਨੇ, ਪਰ ਜਿਹੜੀ ਸਾਡੀਆਂ ਸਰਕਾਰਾਂ, ਉਹਨਾਂ ਨੂੰ ਇਹ ਚਾਹੀਦਾ ਵੀ ਇਹਨਾਂ ਨੂੰ ਯੂਜ਼ ਕਰਨ ਦੀ ਥਾਂ ਤੇ ਇਹਨਾਂ ਦਾ ਦਿਮਾਗ ਵਰਤ ਲੈਣ, ਫੇਰ ਕੁਛ ਆਊਟਪੁੱਟ ਨਿਕਲ ਸਕਦੀ। ਉਹ NRIs ਨੂੰ ਯੂਜ਼ ਤਾਂ ਕਰਦੇ ਨੇ, ਵਰਤ ਲੈਂਦੇ ਨੇ, ਫੰਡ ਲੈ ਲੈਂਦੇ ਨੇ, ਫੋਟੋਆਂ ਖਿਚਾ ਦਿੰਦੇ ਨੇ, ਸਾਰਾ ਫੀਲਿੰਗ ਤਾਂ ਦਵਾ ਲੈਂਦੇ ਨੇ, ਪਰ ਇਹਨਾਂ ਦਾ ਕਿਤੇ ਜੇ ਬ੍ਰੇਨ ਵਰਤ ਲੈਣ ਇਕੋਨਮੀ ਦੇ ਵਿੱਚ ਜਾਂ ਸੁਧਾਰਾਂ ਦੇ ਹੋਰ ਮਾਮਲਿਆਂ ਦੇ ਵਿੱਚ, ਤਾਂ NRIs ਕੋਲੇ ਵਧੀਆ ਇੰਟੈਲੈਕਚੁਅਲ ਬੰਦੇ ਵੀ ਹੈਗੇ ਨੇ, ਜਿਹੜੇ ਕਾਫੀ ਵਿਦਵਤਾ ਰੱਖਦੇ ਨੇ ਵੱਖ-ਵੱਖ ਵਿਸ਼ਿਆਂ ਦੀ, ਵੱਖ-ਵੱਖ ਖੇਤਰਾਂ ਦੀ। ਸੋ ਉਹਨਾਂ ਦੇ ਦਿਮਾਗ ਨੂੰ ਜ਼ਰੂਰ ਵਰਤ ਲੈਣ ਤਾਂ ਸਿੱਟੇ ਵਧੀਆ ਨਿਕਲ ਜਾਣਗੇ। ਬਾਕੀ ਇਹ ਆ ਵੀ ਉਹ ਜਿਹੜੇ ਲੀਡਰੀ ਵਾਲੇ ਕੀੜੇ ਨੇ, ਉਹ ਤਾਂ ਤੁਹਾਨੂੰ ਪਤਾ ਹੀ ਆ, ਉਹ ਤਾਂ ਹਰ ਦੂਜੇ ਪੰਜਾਬੀ ਦੇ ਵਿੱਚ ਹੈਗੇ ਹੀ। ਨਹੀਂ ਹੋ ਸਕਦਾ ਤੁਹਾਨੂੰ ਵੀ ਫੋਨ ਆ ਜਾਣ ਪ੍ਰੋਗਰਾਮ ਤੋਂ ਬਾਅਦ ਕਿ ਦੱਸਿਓ ਜੀ ਕਿਵੇਂ ਅੱਗੇ ਵਧਣਾ। ਨਹੀਂ, ਅਸਲ ਦੇ ਵਿੱਚ ਉਹਨਾਂ ਨੂੰ ਹੋਰ ਤਰ੍ਹਾਂ ਦੇ ਥੌਟ ਚਾਹੀਦੇ ਨੇ ਨਾ ਸ਼ਰਮਾ ਜੀ। ਉਹਨਾਂ ਨੂੰ ਬਾਗੀ ਥੌਟ ਤੋਂ ਥੋੜੀ ਜੀ ਨਫ਼ਰਤ ਆ ਉਹਨਾਂ ਨੂੰ, ਚੱਲਦੇ ਨੇ ਉਹ ਇਸ ਥੌਟ ਨੂੰ ਪਸੰਦ ਘੱਟ ਕਰਦੇ ਆ। ਚਲੋ ਖੈਰ, ਅਸੀਂ ਤਾਂ ਉਮੀਦ ਕਰ ਸਕਦੇ ਹਾਂ ਬਿਹਤਰ ਹੋਵੇ, ਵਧੀਆ ਹੋਵੇ, ਸਾਰਿਆਂ ਦੀ ਭਲਾਈ ਹੋਵੇ। ਤੇ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।